असलामकुम। गुड मॉर्निंग सोहणिओ, गुड मॉर्निंग। लो भी सोहणिओ देख लवो, एक ठंडी ठंडी सुबह ਤੁਹਾਨੂੰ ਖੁਸ਼ ਆਮਦੇਦ ਕਹਿੰਦੇ ਆ। ਸਰਦੀ ਖਾਸੀ बढ़ ਗਈ ਏ ਤੇ ਉਸ ਗੱਲ ਤੇ ਅਮਲ ਕਰਨ ਦੀ ਜ਼ਰੂਰਤ ਹੈ ਕਿ ਰਜ਼ਾਈਆਂ 'ਚ ਵੜੇ ਰਹੀਓ, ਨਹਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਿਓ। ਉਹ ਨਮੂਨੇ ਤਾਂ ਤੁਸੀਂ ਹੈਗੇ ਹੀ ਹੋ, ਕਿਤੇ ਨਮੂਨੀਆ ਨਾ ਹੋ ਜਾਏ। ਕੰਮ ਕਾਜ ਕਰਕੇ ਅਸੀਂ ਕਾਫੀ ਹੱਦ ਤੱਕ ਫਾਰਿਗ ਹੋ ਗਏ ਆ। ਅੱਜ ਕੋਈ ਬਹੁਤ ਜ਼ਿਆਦਾ ਖਾਣ ਪਕਾਉਣ ਦਾ ਕੰਮ ਨਹੀਂ ਸੀ ਮੇਰਾ। ਬਸ ਨਾਸ਼ਤਾ ਕੀਤਾ ਅਸੀਂ, ਫਿਰ ਉਸ ਤੋਂ ਬਾਅਦ ਥੋੜ੍ਹੀ ਡਸਟਿੰਗ ਕੀਤੀ, ਸਫਾਈ ਵਗੈਰਾ ਕੀਤੀ, ਕਿਚਨ ਸਾਫ਼ ਕੀਤਾ ਅਤੇ ਨਾਲ ਕੀ ਕਹਿੰਦੇ ਨੇ ਛੋਟੇ ਮੋਟੇ ਜਿਹੜੇ ਕੰਮ ਹੁੰਦੇ ਨੇ, ਬਰਤਨਾਂ ਵਾਲੀ ਮਸ਼ੀਨ ਚਲਾਈ ਅਤੇ ਇਸ ਤਰ੍ਹਾਂ ਭਾਂਡੇ ਕੱਢੇ ਧੁਲ ਗਏ ਅਤੇ ਬਸ ਇਸ ਤਰ੍ਹਾਂ ਦੇ ਕੰਮ। ਕਿਉਂਕਿ ਅੱਜ ਰਾਫੀ ਹਾਊਸ ਤੋਂ ਫੋਨ ਆਇਆ ਕਿ ਤੁਸੀਂ ਉੱਧਰ ਆ ਜਾਈਓ ਜੀ, ਉੱਧਰ ਖਾਣਾ ਖਾਵਾਂਗੇ। ਤੇ ਅਸੀਂ ਕਿਹਾ ਜੋ ਹੁਕਮ ਮੇਰੇ ਆਕਾ, ਤੇ ਅਸੀਂ ਉੱਧਰ ਜਾਣਾ ਵੇ ਖਾਣਾ ਖਾਣ ਵਾਸਤੇ। ਤੇ ਇਸ ਤੋਂ ਖਾਣੇ ਦਾ ਨਾ ਕੋਈ ਐਸਾ ਖਾਸ ਕੰਮ ਨਹੀਂ ਹੈ। ਤਾਂ ਅਸੀਂ ਕਿਹਾ ਚਲੋ ਠੀਕ ਹੈ, ਥੋੜ੍ਹਾ ਬਹੁਤ ਕੰਮ ਕਾਜ ਨਿਪਟਾਇਆ ਆਪਣਾ ਅਸੀਂ। ਅਤੇ ਜਿਹੜਾ ਸਿਲਸਿਲਾ ਅਸੀਂ ਠੰਡ ਦਾ ਸ਼ੁਰੂ ਹੋਇਆ ਉਹਦਾ ਤੋੜ ਜੀ 2 ਦਿਨ ਤੋਂ ਕੌਫੀ ਬਣਾ ਕੇ ਪੀ ਰਹੇ ਹਾਂ ਕਿ ਕੌਫੀ ਜਿਹੜੀ ਹੈ ਨਾ ਖਾਸੀ ਮਜ਼ਾ ਦੇ ਦਿੰਦੀ ਹੈ ਕਿ ਠੰਡਕ ਵਿੱਚ। ਅਤੇ ਇਹ ਕੱਲ੍ਹ ਰਾਫੀ ਹਾਊਸ ਤੋਂ ਨਾ ਸਾਨੂੰ ਮੇਵੇ ਵਾਲੇ ਲੱਡੂ ਆਏ। ਮੈਂ ਤੁਹਾਨੂੰ ਕਿਸ ਤਰ੍ਹਾਂ ਦਿਖਾਵਾਂ, ਇਸ ਤਰ੍ਹਾਂ ਫੜ ਕੇ ਦਿਖਾਉਂਦੀ ਹਾਂ ਇੰਨੇ ਮਜ਼ੇ ਦੇ ਬਣੇ ਹੋਏ ਨਾ ਲੱਡੂ, ਬਹੁਤ ਹੀ ਜ਼ਬਰਦਸਤ। ਸਰਦੀ ਦੇ ਹਿਸਾਬ ਦੇ ਨਾਲ ਨਾ ਲਾਜਵਾਬ ਚੀਜ਼ ਹੈ। ਅਤੇ ਬਿਲਕੁਲ ਐਸਾ ਲੱਗਦਾ ਕੋਫਤਾ, ਜਿਵੇਂ ਕੋਫਤਾ ਨਹੀਂ ਹੁੰਦਾ, ਇਹਦੇ ਉੱਪਰ ਉਹ ਨਹੀਂ ਲੱਗਿਆ ਮੇਵਾ, ਬਿਲਕੁਲ ਕੋਫਤੇ ਵਾਂਗਰ ਲੱਗ ਰਿਹਾ। ਅਤੇ ਮੇਵੇ ਦਾ ਕੋਫਤਾ ਕਿ ਨਟਸ ਕੋਫਤਾ ਕਹਿ ਸਕਦੇ ਹੋ ਤੁਸੀਂ। ਅਤੇ ਬਈ ਉਹਦਾ ਨਟਸ ਦਾ ਕੋਫਤਾ ਬਣਿਆ, ਇਹਦੇ ਵਿੱਚ ਖਜੂਰ ਪਾਈ ਉਹਨਾਂ ਨੇ ਕੋਈ ਰੈਸਿਪੀ ਟਰਾਈ ਕੀਤੀ ਸੀ, ਬਹੁਤ ਜ਼ਬਰਦਸਤ ਬਣਿਆ। ਉਹਨਾਂ ਨੇ ਫਿਰ ਮੇਰਾ ਹਿੱਸਾ ਵੀ ਭੇਜਿਆ ਅਤੇ ਅਸੀਂ ਤਾਂ ਪੂਰਾ ਇਨਸਾਫ ਕੀਤਾ। ਅੱਧੇ ਤੇ ਰਾਤੀ ਅਸੀਂ ਖਾ ਲਏ ਸਨ ਅਤੇ ਹੁਣ 3 ਬਚੇ ਹੋਏ ਨੇ। ਅਤੇ ਮੈਂ ਕਿਹਾ ਹੁਣ ਮੈਂ ਖਾਂਦੀ ਹਾਂ, ਨਾਲ ਤੁਹਾਨੂੰ ਵੀ ਦਿਖਾਉਂਦੀ ਹਾਂ ਕਿ ਖਜੂਰ ਇਹਦੇ ਵਿੱਚ ਔਰ ਸਾਰੇ ਮੇਵੇ ਗਏ ਨੇ। ਦੇਸੀ ਘਿਓ, ਖਜੂਰ ਅਤੇ ਮੇਵੇ ਇੰਨਾ ਜ਼ਬਰਦਸਤ ਬਣਿਆ ਨਾ। ਮੈਂ ਸੋਚਿਆ ਸੀ ਕਿ ਮੈਂ ਉਹਨਾਂ ਕੋਲੋਂ ਪੁੱਛਾਂਗੀ ਤਾਂ ਮੈਂ ਵੀ ਟਰਾਈ ਕਰਾਂਗੀ। ਬਹੁਤ ਮਜ਼ੇ ਦੇ ਬਣੇ ਨੇ ਖਜੂਰ ਕੋਫਤਾ। ਅਸੀਂ ਇਹਨੂੰ ਨਾ ਪਤਾ ਨਹੀਂ ਇਹਦਾ ਨਾਂ ਕੀ ਹੈ, ਅਤੇ ਮੈਂ ਤੈਨੂੰ ਨਾਂ ਦੇ ਦਿੱਤਾ ਖਜੂਰ ਕੋਫਤੇ ਦਾ ਕਿ ਖਜੂਰ ਦਾ ਕੋਫਤਾ ਵੇ ਬਈ, ਖਾ ਕੇ ਦੇਖੋ ਜ਼ਬਰਦਸਤ। ओए होए होए, मेवे से भरपूर। मैं ਤੁਹਾਨੂੰ ਦੱਸਾਂ ਤਾਂ ਕਾਸੇ ਨਾ ਕਿ ਜਿੰਨਾ ਮਜ਼ੇਦਾਰ ਹੈ, ਦੱਸ ਹੀ ਨਹੀਂ ਸਕਦੀ ਦਾ ਜ਼ਾਇਕਾ। ਖਜੂਰ ਦੇ ਨਾਲ ਮੇਵਾ ਆ ਰਿਹਾ ਨਾ ਤੇ ਆਪਣਾ ਟੇਸਟ ਹੈ ਉਹਦਾ। ਵਿੱਚ ਬਦਾਮ, ਪਿਸਤਾ, ਕਾਜੂ, ਤਿਲ ਪਏ ਹੋਏ ਨੇ ਔਰ ਕੱਦੂ ਦੇ ਬੀ, ਸਾਰਾ ਮੇਵਾ ਪਾਇਆ ਹੋਇਆ, ਇੱਕ ਲਾਜਵਾਬ ਬਣੇ ਨੇ। ਚਲੋ ਜੀ ਅਸੀਂ ਇਹਨੂੰ ਖਾਂਦੇ ਹਾਂ, ਲੁਤਫ ਅੰਦੋਜ਼ ਹੁੰਦੇ ਹਾਂ ਮੇਵੇ ਵਾਲੇ ਕੋਫਤੇ ਤੋਂ। ਨਟਸ ਕੋਫਤਾ ਖਾ ਰਹੇ ਹਾਂ ਅਸੀਂ, ਅਤੇ ਨਾਲ ਨਾਲ ਅਸੀਂ ਪੀ ਰਹੇ ਹਾਂ ਚਾਹ, ਅਤੇ ਨਾਲ ਨਾਲ ਅਸੀਂ ਤੁਹਾਡੀ ਖਿਦਮਤ ਵਿੱਚ ਜਿਹੜਾ ਨਾ ਤੁਹਾਡੇ ਕੌਮੈਂਟ ਪੜ੍ਹਨ ਲੱਗੇ ਹਾਂ। ਹੋਏ ਹੋਏ ਹੋਏ, ਬਸ ਜ਼ਬਰਦਸਤ ਕੰਬੀਨੇਸ਼ਨ ਜੇ ਬਈ। ਚਲੋ ਜੀ ਅਸੀਂ ਆ ਜਾਂਦੇ ਹਾਂ ਤੁਹਾਡੇ ਕੌਮੈਂਟਸ ਦੀ ਤਰਫ। ਸਭ ਤੋਂ ਪਹਿਲੇ ਮੈਂ ਦੱਸ ਦੇਵਾਂ ਕਿ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ, ਮੈਂ ਉਹਨਾਂ ਦਾ ਪਹਿਲਾਂ ਪੜ੍ਹ ਦੇਵਾਂ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਮੈਂ ਕੌਮੈਂਟ ਤਾਂ ਕਰ ਰਿਹਾ ਵਾਂ ਮੁਸਲਸਲ, ਪਰ ਪਤਾ ਨਹੀਂ ਮੈਂ ਤਾਂ ਹਰ ਦਿਨ ਕੌਮੈਂਟ ਕਰਨਾ ਵਾ, ਪਰ ਤੁਹਾਡਾ ਕੋਈ ਤੁਹਾਡੇ ਕੋਲ ਕੋਈ ਦੁਸ਼ਮਣ ਹੈ ਜਿਹੜਾ ਮੇਰਾ ਕਮੈਂਟ ਸ਼ੋ ਨਹੀਂ ਹੋਣ ਦਿੰਦਾ, ਕੋਈ ਖਾਸ ਦੁਸ਼ਮਣ ਹੈ ਜਿਹੜਾ ਮੇਰਾ ਕੌਮੈਂਟ ਹੀ ਸ਼ੋ ਨਹੀਂ ਹੋਣ ਦਿੰਦਾ। ਬਾਕੀ ਇਹ ਪਤਾ ਨਹੀਂ ਅਜੀਬ ਗੱਲ ਹੈ ਕਿ ਨਾਹਿਦ ਨੇ ਵੀ ਇੱਕ ਦਿਨ ਕਿਹਾ ਸੀ ਕਿ ਮੈਂ ਤੇ 2-3 ਕੌਮੈਂਟ ਕਰਨੀ ਹੈ, ਮੇਰਾ ਇੱਕ ਹੀ ਸ਼ੋ ਹੁੰਦਾ। ਅਤੇ ਸ਼ਬੀਰ ਹੁਸੈਨ ਸਾਹਿਬ ਵੀ ਰੈਗੂਲਰ ਕਰਦੇ ਨੇ ਕੌਮੈਂਟ, ਜਦੋਂ ਤੋਂ ਮੈਨੂੰ ਦੇਖਣ ਲੱਗੇ ਨੇ। ਉਹਨਾਂ ਨੂੰ ਗੈਰ ਹਾਜ਼ਰੀ ਵੀ ਹੁੰਦੀ ਹੈ, ਲੇਕਿਨ ਕਦੀ ਕਦੀ ਫਿਰ ਮੈਨੂੰ ਫੀਲ ਇਸ ਤਰ੍ਹਾਂ ਹੁੰਦਾ ਵੇ ਕਿ ਵੀ ਕੌਮੈਂਟ ਨਹੀਂ ਆਇਆ। ਅਤੇ ਮੇਰੀ ਮਕਸਦ ਇਹ ਹੁੰਦਾ ਵੇ ਕਿ ਜਿਹੜੇ ਰੋਜ਼ ਆਉਣ ਵਾਲੇ ਹੁੰਦੇ ਨੇ ਕਿ ਅੱਲਾਹ ਪਾਕ ਮਤਲਬ ਖੈਰ ਸਲਾਮਤੀ ਦੇ ਨਾਲ ਹੋਣ, ਜ਼ਰਾ ਖੈਰੀਅਤ ਪਤਾ ਚੱਲ ਜਾਵੇ। ਮੈਂ ਇਸ ਤੋਂ ਕਹਿ ਦਿੰਦੀ ਹਾਂ ਕਿਉਂਕਿ ਸਾਡਾ YouTube ਵਿਹੜਾ ਜਿਹੜਾ ਐਸਾ ਵੇ ਨਾ ਕਿ ਫਿਰ ਅਸੀਂ ਇੱਕ ਦੂਸਰੇ ਜਿਹੜੇ ਮੇਰੇ ਖਾਸ ਸਾਥੀ ਨੇ, ਜਿਹੜੇ ਰੋਜ਼ ਆਉਂਦੇ ਨੇ, ਜਿਨ੍ਹਾਂ ਨਾਲ ਮੇਰਾ ਇੱਕ ਖਾਸ ਤਾਲੁਕ ਬਣ ਚੁੱਕਿਆ, ਅਤੇ ਮੈਨੂੰ ਫਿਰ ਬੜੀ ਉਹਨਾਂ ਦੀ ਮਹਿਸੂਸ ਹੁੰਦੀ ਇੱਕ ਬੰਦਾ ਵੀ ਨਾ ਆਵੇ
ਤੇ ਫਿਰ ਉਹਦੀ ਕਮੀ ਮਹਿਸੂਸ ਹੁੰਦੀ ਹੈ ਤੇ ਬੰਦਾ ਉਹਨੂੰ ਕਹਿੰਦਾ, ਆ ਜਾ ਤੈਨੂੰ ਅੱਖੀਆਂ ਉਡੀਕਦੀਆਂ, ਸਜਣਾ ਤੈਨੂੰ ਅੱਖੀਆਂ ਉਡੀਕਦੀਆਂ, ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ। ਤੇ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ। ਤੇ ਸ਼ਬੀਰ ਹੁਸੈਨ ਸਾਹਿਬ ਔਰ ਨਾਹਿਦ, ਇਹਨਾਂ ਦੋਨੋਂ ਨੂੰ ਐਜ਼ਾਜ਼ ਹਾਸਿਲ ਹੈ ਕਿ ਉੱਥੇ ਗਏ ਇੰਸਟਾ ਦੇ ਉੱਪਰ, ਇਹਨਾਂ ਨੇ ਉੱਥੇ ਵੀ ਮੈਨੂੰ ਫੋਲੋ ਕਰ ਲਿਆ, ਉੱਥੇ ਕਮੈਂਟ ਤਾਂ ਉਹਨਾਂ ਨੇ ਕੀਤੇ। ਤੇ ਉੱਥੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਕੀਤਾ ਵੀ ਤੁਹਾਨੂੰ ਹੁਣ ਇੱਥੇ ਵੀ ਕਮੈਂਟ ਮੇਰੇ ਸ਼ੋਅ ਹੋ ਰਹੇ ਨੇ ਕਿ ਨਹੀਂ ਹੋ ਰਹੇ। ਤੇ ਮੈਂ ਹੁਣੇ ਹੁਣੇ ਦੇਖਿਆ ਵੀ ਇਹਨਾਂ ਦਾ, ਥੋੜ੍ਹੀ ਦੇਰ ਪਹਿਲੇ। ਤੇ ਮੈਂ ਕਿਹਾ ਆਹੋ ਜੀ, ਆਹੋ ਜੀ, ਆਹੋ ਆਹੋ ਨਹੀਂ ਆਹੋ ਵਾਲਾ ਹਿਸਾਬ। ਸ਼ਬੀਰ ਹੁਸੈਨ ਕਹਿੰਦੇ ਉਧਰ ਕਿਹਾ ਸੀ ਨਾ, ਆਹੋ ਨਹੀਂ ਆਹੋ। ਜੇ ਅਸੀਂ ਆਹੋ ਨਹੀਂ ਆਹੋ ਬਈ, ਆਹੋ ਜੀ ਤੁਹਾਡਾ ਇੱਥੇ ਨਜ਼ਰ ਆ ਰਿਹਾ ਕਮੈਂਟ। ਤੇ ਇਸ ਤਰ੍ਹਾਂ ਮੈਨੂੰ ਫਿਰ ਚੰਗਾ ਲੱਗਿਆ। ਤੇ ਨਾਹਿਦ ਨੇ ਵੀ ਉਧਰ ਮੈਨੂੰ ਉੱਥੇ ਹੀ ਆਪਣਾ ਹਲਵਾ ਜਿਹੜਾ ਦਿਖਾਇਆ ਸੀ, ਬਣਾਇਆ ਹੋਇਆ ਕੱਦੂ ਦਾ, ਉਹ ਦਿਖਾਇਆ ਸੀ। ਤੇ ਬੜਾ ਉਸ ਬਹਾਨੇ ਤਾਂ ਖੈਰ ਮੈਨੂੰ ਕੀਤਾ ਹੀ ਹੋਇਆ, ਲੇਕਿਨ ਇਹਨਾਂ ਦੋਨਾਂ ਨੇ ਮੈਨੂੰ ਤਲਾਸ਼ ਕਰਕੇ ਨਾ, ਤਲਾਸ਼ੇ ਗੁੰਮਸ਼ੁਦਾ ਨੂੰ ਤਲਾਸ਼ ਕਰ ਲਿਆ ਵੀ। ਜਦੋਂ ਜੀ ਇੱਕ ਘੁੱਟ ਵਿੱਚ ਚਾਹ ਪੀ ਲਵਾਂ, ਫਿਰ ਕੌਫੀ ਪੀ ਲਵਾਂ, ਫਿਰ ਤੁਹਾਡੇ ਕਮੈਂਟ ਦੀ ਤਰਫ ਅਸੀਂ ਆਉਂਦੇ ਹਾਂ। ਓਏ ਹੋਏ ਹੋਏ, ਕੌਫੀ ਛੱਡਣ ਨੂੰ ਵੀ ਦਿਲ ਨਹੀਂ ਕਰਦਾ। ਅੱਛਾ ਜੀ, ਤੁਸੀਂ ਸਾਰਿਆਂ ਨੇ ਕੱਲ ਜਿਹੜਾ ਮੈਂ ਅਚਾਨਕ ਆ ਗਈ ਸੀ ਲਾਈਵ ਉੱਤੇ, ਬੜਾ ਕਿਹਾ ਕਿ ਵੀ ਸਾਨੂੰ ਪਤਾ ਨਹੀਂ ਚੱਲਿਆ। ਸ਼ਮਾ ਨੇ ਵੀ ਸੌਰੀ ਕੀਤਾ, ਤੇ ਨਾਹੀਦ ਔਰ ਤੁਸੀਂ ਸਾਰੇ, ਉਜ਼ਮਾ ਤੇ ਨਸੀਮਾ ਡਾਰ, ਤੁਸੀਂ ਸਾਰੇ ਜਿਹੜੇ ਨਾ ਇੰਨੇ ਹੋਏ ਕਿ, ਲੇਕਿਨ ਮੈਂ ਦੱਸਿਆ ਨਹੀਂ ਸੀ, ਮੇਰੀ ਗਲਤੀ ਸੀ। ਮੈਂ ਵੈਸੇ ਹੀ ਬਾਹਰ ਗਈ ਐਵੇਂ ਬਸ, ਕਿਉਂਕਿ ਮੈਨੂੰ YouTube ਤੋਂ ਨਾ ਕਈ ਦਫਾ ਮੈਸੇਜ ਆ ਚੁੱਕਿਆ ਕਿ ਤੁਸੀਂ ਲਾਈਵ ਸਟ੍ਰੀਮ ਕਰੋ, ਲਾਈਵ ਸਟ੍ਰੀਮ ਕਰੋ। ਉਹਨਾਂ ਦੇ ਕਮੈਂਟ ਆਉਂਦੇ ਨੇ, ਔਰ ਨਾਲ ਫਿਰ ਉਹ ਆ ਜਾਂਦੇ ਨੇ ਵੀ ਤੁਸੀਂ ਆਪਣੇ ਸ਼ਾਰਟਸ ਪਾਓ, ਤੇ ਉਹਨਾਂ ਦਾ ਮੈਸੇਜ ਆ ਜਾਂਦਾ। ਸਾਰੇ ਜਿਨ੍ਹਾਂ ਦੇ ਚੈਨਲ ਹੁੰਦੇ ਨੇ ਉਹਨਾਂ ਨੂੰ ਫਿਰ ਸੁਜੈਸ਼ਨ ਦਿੰਦੇ ਰਹਿੰਦੇ ਨੇ ਤੇ ਵੀ ਤੁਸੀਂ ਸ਼ਾਰਟਸ ਪਾਓ। ਸ਼ਾਰਟਸ ਤਾਂ ਬਹੁਤ ਘੱਟ ਪਾਉਂਦੀ ਆ, ਲੇਕਿਨ ਫਿਰ ਜਦੋਂ ਮੈਸੇਜ ਆ ਜਾਂਦਾ ਜਿਸ ਦਿਨ, ਤਾਂ ਫਿਰ ਮੈਂ ਕਹਿੰਦੀ ਚਲੋ ਪਾ ਦੇਵਾਂ, ਲੇਕਿਨ ਰੈਗੂਲਰ ਪਾਉਣਾ ਚਾਹੀਦਾ। ਇਹਦੇ ਵਿੱਚ ਵੀ ਨਾ ਜਿੰਨਾ ਰੈਗੂਲਰ ਰਹਿੰਦੇ ਹੋ, ਫਿਰ ਤੁਹਾਡਾ ਇੱਕ ਬਣਦਾ ਵੀ ਇੱਕ ਸ਼ਾਰਟਸ ਤੋਂ ਹੀ ਫਿਰ ਤੁਹਾਨੂੰ ਜਿਹੜੇ ਤੁਹਾਨੂੰ ਸਬਸਕ੍ਰਾਈਬਰ ਵੀ ਮਿਲਦੇ ਨੇ। ਬਸ ਮੈਂ ਸੁਸਤੀ ਕਰ ਜਾਂਦੀ ਹਾਂ ਥੋੜ੍ਹਾ, ਕਿਉਂਕਿ ਫਿਰ ਉਸ ਵੀਡੀਓ ਨੂੰ ਫਿਰ ਕੱਟਣਾ, ਫਿਰ ਕਰਨਾ, ਫਿਰ ਉੱਧਰ ਲਾਣਾ, ਫਿਰ ਉਹਦਾ ਲਿਖਣਾ ਡਿਸਕ੍ਰਿਪਸ਼ਨ ਚੀਜ਼ਾਂ, ਤਾਂ ਉਹ ਫਿਰ ਬੜਾ ਲੰਮਾ ਕੰਮ ਹੋ ਜਾਂਦਾ। ਮੈਂ ਤਾਂ ਇਹਦੇ ਵਿੱਚ ਹੀ ਪੂਰੀ ਹਾਂ, ਸੱਚੀ ਗੱਲ ਹੈ। ਲੇਕਿਨ ਚਲੋ ਫਿਰ ਜਿੱਦਣ ਮੈਨੂੰ ਕਮੈਂਟ ਆ ਜਾਂਦਾ, ਫਿਰ ਮੈਂ ਹੁਣ ਕੋਸ਼ਿਸ਼ ਤਾਂ ਕਰਾਂਗੀ, ਕਿਉਂਕਿ ਸ਼ਾਰਟਸ ਉਹ ਬਾਰ-ਬਾਰ ਉਹਨਾਂ ਦਾ ਆਉਂਦਾ ਕਿ ਤੁਸੀਂ ਆਪਣਾ ਸ਼ਾਰਟਸ ਜ਼ਰੂਰ ਪਾਇਆ ਕਰੋ। ਅਤੇ ਹੁਣ ਮੈਂ ਉਹਦੇ ਵਿੱਚੋਂ ਹੀ ਕੱਟ ਕੇ, ਜਾਂ ਮੈਂ ਕੋਈ ਛੋਟਾ ਬਣਾ ਕੇ ਕੋਸ਼ਿਸ਼ ਕਰਾਂਗੀ ਪਾਵਾਂ ਤੁਹਾਡੇ ਨਾਲ, ਤਾਂ ਕਿ ਉਹ ਫਿਰ ਤਸਲਸਲ ਚਾਹੁੰਦੇ ਨੇ ਇਸ ਚੀਜ਼ ਦਾ ਕਿ ਤੁਸੀਂ ਪਾਉਂਦੇ ਰਹੋ। ਤੇ ਕੋਈ ਗੱਲ ਨਹੀਂ ਜੀ, ਤੁਸੀਂ ਮਾਜ਼ਰਤ ਕਰਨ ਦੀ ਜ਼ਰੂਰਤ ਨਹੀਂ। ਅਸੀਂ ਕਦੀ ਆਵਾਂਗੇ ਇਨਸ਼ਾਅੱਲਾ, ਦੱਸ ਕੇ ਤੁਹਾਨੂੰ ਆਵਾਂਗੇ, ਫਿਰ ਅਸੀਂ ਗੱਪਸ਼ਪ ਕਰਾਂਗੇ। ਤੇ ਨਾਹਿਦ ਦੇ ਤੁਹਾਡੇ ਸਾਰਿਆਂ ਦੇ ਇਸ ਹਿਸਾਬ ਨਾਲ ਤੇ ਕਮੈਂਟ ਆ ਗਏ। ਤੇ ਹਰਪ੍ਰੀਤ ਕੌਰ ਨੇ ਵੀ ਜੇ ਲਿਖਿਆ ਕਿ ਵੀ ਚਾਰਟ ਜਿਹੜੀ ਹੈ ਬੜੀ ਜ਼ਬਰਦਸਤ ਤੁਸੀਂ ਬਣਾਈ ਹੈ, ਬਹੁਤ ਚੰਗੀ ਤੁਹਾਡੀ ਚਾਰਟ ਹੈ। ਤੇ ਉਹ ਕੀ ਕਹਿੰਦੇ ਨੇ, ਬਾਕੀ ਤੁਸੀਂ ਸਾਨੂੰ ਨਾਲ ਨਾਲ ਲੈ ਕੇ ਚੱਲਦੇ ਹੋ ਨਾ ਜ਼ਮਾਨਿਆਂ 'ਚ, ਅਸੀਂ ਫਿਰਨੇ ਪਏ ਹਾਂ ਤੇ ਅਸੀਂ ਤੁਹਾਡੇ ਸਾਥੀ ਬਣੇ ਹੋਏ ਹਾਂ। ਉਹਦੇ ਬਿਲਕੁਲ ਇੱਕ ਰਾਈਟਰ ਨੇ, ਐਸੇ ਅਲਫਾਜ਼ ਲਿਖਦੇ ਨੇ ਹਰਪ੍ਰੀਤ ਕੌਰ ਕਿ ਮੈਨੂੰ, ਮੈਂ ਪਹਿਲੇ ਵੀ ਇੱਕ ਦਿਨ ਗਿਆ ਸੀ, ਮੈਨੂੰ ਲੱਗਦਾ ਕੋਈ ਰਾਈਟਰ ਨੇ, ਤੇ ਉਹ ਬੜੇ ਜ਼ਬਰਦਸਤ ਉਹਨਾਂ ਦੇ ਅਲਫਾਜ਼ ਹੁੰਦੇ ਨੇ, ਤਾਂ ਬੜੇ ਅੱਛੇ ਉਹਨਾਂ ਨੇ ਕੀ ਕਹਿੰਦੇ ਨੇ ਲਿਖਿਆ ਹੁੰਦਾ ਕਮੈਂਟ, ਔਰ ਖਾਸਾ ਬੜਾ ਕਮੈਂਟ ਹੁੰਦਾ ਉਹਨਾਂ ਦਾ। ਤੇ ਉਹ ਫਿਰ ਕਹਿੰਦੇ ਨੇ ਕਿ ਵੀ ਇਹਨੂੰ ਤੇ ਜਿਹੜਾ ਚਨਾ ਚਾਟ ਜਿਹੜੀ ਹੈ ਨਾ, ਥੋੜ੍ਹਾ ਜਿਹਾ ਦਹੀਂ 2-4 ਚਮਚੇ ਪਾ ਕੇ ਨਾ ਮੇਰੀ ਚੰਗੀ ਲੱਗਦੀ ਹੈ। ਤੇ ਮੈਂ ਵੀ ਦਹੀਂ ਪਾ ਕੇ ਹੀ ਖਾਂਦੀ ਹਾਂ, ਮੈਨੂੰ ਵੀ ਇਸ ਤਰ੍ਹਾਂ ਹੀ ਅੱਛਾ ਲੱਗਦਾ ਵੇ ਕਿ ਥੋੜ੍ਹਾ ਜਿਹਾ ਦਹੀਂ ਪਾ ਲਓ। ਲੇਕਿਨ ਮੈਂ ਅਕਸਰ ਇਸ ਤਰ੍ਹਾਂ ਵੀ ਕਰਦੀ ਹਾਂ ਕਿ ਸਾਦੇ ਚਨੇ ਉਬਾਲ ਕੇ ਨਾ, ਤੇ ਦਹੀਂ ਪਾ ਕੇ ਸਾਦੇ ਹੀ ਖਾ ਲੈਂਦੀ ਹਾਂ। ਅਗਰ ਕੁਝ ਹੋਰ ਨਾ ਵੀ ਹੋਵੇ ਨਾ, ਤੇ ਸਾਦੇ ਦਹੀਂ ਪਾ ਕੇ ਖਾ ਲਓ, ਤੇ ਉਹ ਇਸ ਤਰ੍ਹਾਂ ਵੀ ਖਾ ਲੈਂਦੀ ਹਾਂ। ਸਾਰੇ ਹਰ ਬੰਦੇ ਦੀ ਇੱਕ ਆਪਣੀ ਚੋਇਸ ਹੈ, ਆਪਣੀ ਟੇਸਟ ਹੁੰਦਾ ਖਾਸ, ਤੇ ਇਹਦੇ ਵਿੱਚ ਕੋਈ ਨਹੀਂ। ਖਾਣ ਪੀਣ ਦੀ ਚੀਜ਼ ਹੈ, ਤੁਸੀਂ ਉਹਨੂੰ ਸਾਦਾ ਵੀ ਖਾ ਸਕਦੇ ਹੋ, ਥੋੜ੍ਹੀ ਘਣੀ ਸ਼ੋਸ਼ਾ ਬਣਾ ਕੇ ਵੀ ਖਾ ਸਕਦੇ ਹੋ, ਇਹਦੇ ਵਿੱਚ ਕੋਈ ਮਨਾਹੀ ਤੇ ਹੈ ਨਹੀਂ ਹੈ ਬਈ। ਤੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਤੁਹਾਡੀਆਂ ਗੱਲਾਂ ਤੋਂ ਮੈਂ ਵੀ ਸਹਿਮਤ ਹਾਂ। ਤੇ ਪਰ ਇਹ ਕਿ ਅੱਜ ਕੱਲ੍ਹ ਜਿਹੜੇ ਡਰਾਮੇ ਆਮ ਆਦਮੀ ਦੀ ਕਹਾਣੀ ਦੇ ਕਰੀਬ ਕਰੀਬ ਸਨ, ਉਹ ਬੜੇ ਹਿੱਟ ਹੋਏ ਨੇ। ਮਿਸਾਲ ਦੇ ਤੌਰ ਤੇ ਕਾਬਲੀ ਪਲਾਓ, ਸਟੈਂਡ ਅਪ ਗਰਲ, ਪਰੀਜ਼ਾਦ, ਜੈਂਟਲਮੈਨ, ਇਹ ਬਹੁਤ ਮਸ਼ਹੂਰ ਹੋਣ ਦੀ ਵਜ੍ਹਾ ਆਮ ਆਦਮੀ ਦੀ ਕਹਾਣੀ ਦੇ ਨਾਲ ਜੁੜ ਜਾਣਾ। ਤੁਸੀਂ ਅੱਜ ਦੇ ਡਰਾਮੇ ਜੋ ਮੈਂ ਦੱਸੇ ਨੇ ਵੇਖੋ, ਤੁਹਾਨੂੰ ਪੁਰਾਣਾ ਹੀ ਸਵਾਦ ਆਏਗਾ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਇੰਨੇ ਸਾਰੇ ਡਰਾਮਿਆਂ ਦੇ ਮੈਨੂੰ ਨਾਂ ਦੱਸੇ। ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਦੇਖਾਂ ਕਿ ਮੈਨੂੰ ਕਾਬਲੀ ਪਲਾਓ, ਤਾਂ ਮੈਨੂੰ ਕਈ ਮੇਰੀ ਸਿਸਟਰ ਜਿਹੜੇ ਅਮਰੀਕਾ ਹੁੰਦੇ ਨੇ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਜ਼ਰੂਰ ਦੇਖਿਓ ਕਾਬਲੀ ਪਲਾਓ।
फिर यूसुफ की मम्मा भी ड्रामे देखते हैं, उन्होंने मैंने कहा कि खाला आप ये ज़रूर देखिएगा, बहुत ज़बरदस्त ड्रामा है। तो मैंने कई लोगों ने इस तरह कहा कि काबली बुलाओ दे, मैं बड़ी तारीफ सुनी। तो वो की कहते मैनू मेरी फैमिली च भी कई लोगों ने कहा, लेकिन बस पता नहीं की हो गया, मैनू हुण ड्रामा देखण इन्ना वो नहीं पैंदा। हालांकि मैं शाम को जो बैठनी हाँ, मेरी टैबलट होंदी है मेरे को, टीवी स्क्रीन तो मैं नहीं देखती, हुण कभी भी देखा ही नहीं टीवी ते। तो उपर टीवी पिया हुए, मैं कभी गई नहीं, नीचे भी दूसरे रूम च टीवी है पर टीवी तो मैं कभी देखा ही नहीं है। सिर्फ मैं अपनी टैबलट के उपर कोई ला के कभी फिर कोई इस तरह यूट्यूब पर कोई पुराना गाना सुन लिया, कभी रील्स वगैरह देख लिया। तो इस तरह फिर ज़्यादातर मैं आता है कि फिर कोई गाना ही सुन लैनी उत्थे ला के ना, जो मेरे को टाइम होंगे इस तरह। तो वो लेकिन है कि मैं इंशाल्लाह कोशिश कराँगी, तुसी अच्छा दसिया भी। बाकी यह जो तुसी कहा ना स्टैंड अप गर्ल ने मैं 2-3 किस्तां देखिया सन, वाकई जबरदस्त ड्रामा। मैं जो कतर गई सा ना यूसुफ राको, यूसुफ की मम्मा देखते रहे तो मैं भी नाल बैठी होंदी सा। तो वह फिर सुहेल अहमद की अदाकारी, वो कुछ किस्तां देखिया उत्थे जिस दिन मैं रही ना, तो बड़ी जबरदस्त वाकई वो उन्होंने अदाकारी ने जान पा दी सी, बहुत जबरदस्त। सुहेल अहमद जिस ड्रामे में भी आ जाना उस जान पा देंगे वे। तो मैं कुछ किस्तां देखिया, वो मैंने वाकई अच्छा लग्या सी। तो वो की कहते उन्होंने अदाकारी और ड्रामा और थोड़ा अच्छा लग रहा सी, लेकिन मेरा पूरा टोटल फिर देखिया ही नहीं। एंड मैनू बाद पूछते रहे यूसुफ की मम्मा के, तुसी देखिया कंप्लीट किया, तुसी देखिया? मैं क्या जड़ा रह गया तो फिर रह गया, जो डर गया वो मर गया, वो हिसाब साडा जड़ा रह। मेरा मैं पूरी कोशिश कराँगी। बहुत अच्छा लग्या मैनू कि तुसी इन्ने ड्रामिया का मैनू दस्या वे कि भी देखियो, हुण मैं देखांगी इंशाअल्लाह। तो नाहिद महमूद कह रहे हैं अस्सलाम वालेकुम बाजी, चाट और आपके गीत वाह वाह। एक पासे चाट तो दूजे पासे बाजी ने मधुर आवाज़ का जादू जगा दिया। तो फिर वाह वाह तो होनी सी ना, भी तुहानू तुसी वाह वाह करनी सी। इतनी मधुर आवाज़ का जादू जगाया था बाजी ने, भावें तुसी सुन के दौड़ ही जाते हो। तो चलो जी, बहुत शुक्रिया नाहिद तुहाडा। तो नसीमा डार कहते हैं कि नाइस व्लॉग एंड गुड टॉक। पीटीवी ड्रामा जड़ा कहते ने यादगार होंगे सन, बेस्ट ओल्ड डेज। तो उन्होंने बड़ा चंगा लग्या नसीमा डार। नसीमा डार तो भी साढ़े पक्के पक्के साथी ने, साढ़े एज ग्रुप के ने। तो मैनू तो नसीमा डार दियाँ साड़ियाँ खासियाँ जड़ियाँ ना मिलदियाँ जुलदियाँ ने साड़ियाँ चीज़ां। कि नसीमा भी वो सारे उन्होंने तो उन्होंने दौर देखे आवे ना, तुहानू तो मैं अपने तो छोटियां तो मैं सुनानी है कि तुसीं सुनो बई, ऐसा दौर होंदा सी। ते अपने नाल दे लोकां नूं तो फिर वो भी उन्होंने भी यादां ताज़ा होंदियां ने, ते असीं बिल्कुल हम सफ़र होते जिंदगी के सफर में अकेले थे हम, आप जैसा हमें मेहरबान मिल गया। तो लो भाई, असी नसीमा डार लई कह देता है कि आप जैसा हमें मेहरबान मिल गया। कि नसीमा डार बिल्कुल साढ़े नाल दे ने, असी कट्ठे कश्ती च बैठ के ना ते लहरां दे उत्ते उतर जाने आ, ते बस भी उस जमाने च असी पहुँच जाने आ। तो अल्लाह पाक इन्हों भी सेहत दवे। इन्हों का हजारे कुछ दिन उन्होंने सर्जरी हुई, अल्लाह करे खैर खरीयत ना हो जाए सानू, तो हुण होर कोई जरिया नहीं है, वो खुद ही आएंगे तो कॉमेंट करके दसणगे कि भी मैं ठीक हाँ। अल्लाह पाक उन्होंने सेहत दवे, अल्लाह करे उन्होंने सर्जरी बहुत अच्छी हो गई हो, ठीक हो गए और सेहत की तरफ लौटे हो। अल्लाह पाक उन्होंने जिंदगी दवे। बहरहाल है कि सानू इन्हों का बड़ी शिद्दत नाल इंतजार है कि वापस आन तो साढ़े वेड़े जाके बैठन। देसी फूड बाई इंग्लिश कुक ने बई 3 केले भेज दिते हैं मैंने, छिले हुए केले ना दे और भेज दिते हैं। लो भी खाओ, तुसी केले कभी खाने नजर नहीं आए, तुसी केले खाओ। बहुत शुक्रिया जी देसी फूड तुहाडा कि तुसी साडे नाल आए थे, तुसी कमेंट किया तो तुहानू कोई सानू कुछ खाने वाली शै भेजी। अच्छा, देसी होम लिखते ने वाओ नाइस व्यू। उन्होंने भी एक देसी, सारे देसी मेरे वेड़े च आ गए ने बई। तुसी सारे देसी लोग जड़े मेरे वेड़े च इकट्ठे हो गए, चंगी गल है। तो क्योंकि देसी माहौल तो मिठे चौल वाला हिसाब है, तो आ जाओ भी सारे देसी इकट्ठे हो जाइए। उन्होंने कहा नाइस व्यू। तो शील ने लिखा, शील कौर आए ने कहते सत श्री अकाल बाजी, सत श्री अकाल शील, सत श्री अकाल। तुसी की कहते रहे, उन्हें कहा तुसी चना चाट तो बड़ी मज़ेदार बनाई है।
ਤੁਹਾਡੀਆਂ ਗੱਲਾਂ ਤੇ ਗੀਤ ਇੰਜੋਏ ਕਰਨੇ ਆ ਬਈ ਅਸੀਂ। ਤੇ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਨਾ ਗੁਲਾਮ ਅਲੀ ਜਿਹੜੇ ਨਾ ਬੜੇ ਪਸੰਦ ਨੇ। ਉਹਨਾਂ ਨੇ ਕਿਹਾ ਉਹ ਪੁਰਾਣਾ ਜ਼ਮਾਨਾ ਜਿਹੜਾ ਸੀ, ਨਾਇਬ ਜ਼ਮਾਨੇ ਦੀ ਬਹੁਤ ਸਾਰੇ ਸੁਣਦੇ ਸਾਂ, ਸਾਰੀਆਂ ਚੀਜ਼ਾਂ ਉਹਨਾਂ ਨੇ ਉਸ ਹਵਾਲੇ ਨਾਲ ਲਿਖਿਆ। ਤੇ ਉਹਨਾਂ ਨੇ ਕਿਹਾ ਮੈਨੂੰ ਗੁਲਾਮ ਅਲੀ ਬੜੇ ਪਸੰਦ ਨੇ। गुलाम अली का नाम है लैड़ा भुल गई, लेकिन वाकई गुलाम अली जड़ा वो कहने कि इन्ना ऐसा मौजू है कि कुछ लोग कहते हैं कि 10-20 मिनट चलो पूरा कर दिया करो, तवालत ना हो। मेरी खुद भी यही कोशिश होती है, लेकिन इन्ना सारी चीज़ा होंदियां ने कि फिर असीं उन्होंने कवर नहीं कर सकते। लेकिन चलो वक्तन फवक्तन असीं छेड़ते रहने, कभी इस पासे अस गुठ चो कुछ कढ़ लें, कभी इस गुठ चो कुछ कढ़ लें, असीं फिर अपना उन्होंने यादां नूं शेयर कर लेने। हाले भी असीं फिर कुछ दिन बाद जाके इस तरफ दोबारा आवांगे ते असी बाकी जिहड़े ना रह गए ने, बाकी जिहड़ियां चीज़ां ने असी वो भी उन्होंने भी कवर करांगे। तो गुलाम अली तो बई एक ना, गुलाम अली दे तो बई इस तरह के कहते हैं लोग दीवाने ने। अज भी उन्होंने गायकी पसंद की जाती है, लेकिन ज़ाहिर एक दौर हर इंसान का एक रूज का एक दौर होंदा है, और गुलाम अली तो बई बहुत पसंद है, मैनू भी बहुत पसंद है। और खासकर उन्होंने जी वो गल है ना गज़ल कि हम तेरे शहर में आए हैं मुसाफिर की तरह, ओए होए होए मैनू इन्नी पसंद है ना। मैं कई दफ़ा यकीन मनो, मैं जिवें तुहानूं दस्सिया ना, मैं शाम नूं यूट्यूब ते ला के बैठ जानी हाँ तो सुननी हाँ, मैनू बड़ा चंगा लगदा। तो इन्नी प्यारी होवे ना कि बस ज़बरदस्त। हम तेरे शहर में आए हैं मुसाफिर की तरह, हम तेरे शहर में आए हैं मुसाफिर की तरह। ते हम तेरे ओए होए बई उन जैसा कोई गा नहीं सकता जिहड़ा गुलाम अली ने गा दिता है ना बई ज़बरदस्त। तो बहुत शुक्रिया शेल, तुसी अपनी पसंद भी दसी, तुसी साडे विहड़े च आए, तुसी सानूं कमेंट करके दस्सिया। तो उज़मा कहते हैं मेरी जिंदगी का पहला टीवी जड़ा ना फुफ्फो की बेटी कोई अपने छोटे भैन भरा के लिए एज ए गिफ्ट लैके आए सन। मेरे फुफ्फा जी बहुत सख्त सन, वो टीवी देखण नहीं देंदे सन, आप खबर सुनते रहते सन। तो मेरी फुफ्फी साहब जो इंडोनेशिया से पिछले हफ्ते आई थी, मैं बच्चों को बता रही थी कि एक कमरा था फुफ्फो के घर में जिसमें बस 20 के करीब चारपाइयाँ खड़ी थी। वहाँ छुप कर बाजी की सरकर्दगी में हम फुफ्फो के छोटे बेटे मेरे भाई हम छुप कर ड्रामा देखते थे। एक दिन फूफा जी जल्दी घर आ गए, हम पकड़े गए। मेरे फूफा जी अपने बेटों को और मेरे भाइयों को खूब पिटाई की। यकीन जाने मेरी अम्मी अब्बू की जरूरत नहीं हुई कि उनको कहें कि आपने मेरे बच्चों को क्यों मारा। इस मार के बदले अबू टीवी लेके आ गए। बच्चे खुद अपने देखण भी टीवी ते, इसलिए टीवी का दरवाज़ा अगों बंद हुंदा सी, उहनूं चाबी लगदी सी। जो अम्मी कार्टून रैसलिंग और ड्रामे के वक्त खोलते सन, जो अम्मी घर नहीं होंदे सन तो 4 बजे तिलावत कुरान तो लैके रात 11 बजे तक फरमान इलाही तक हम देखते थे। वो दिन हमारे लिए ईद जैसा होता था। जब 8वीं क्लास में हमारे घर कलर टीवी आया तो कई दिन मेरे जैसे मुंह खोलकर टीवी देखते थे कि कैसी रंगों की दुनिया है। मैं बहुत ही शरीफ बच्ची थी, इसलिए मैं गाने नहीं सुनती थी। हाय अल्लाह उज़मा ए की कह देता, ਇਹਦਾ मतलब है कि अस्सी शरीफ नहीं हाँ है, ये कहने का ਤੁਹਾਡਾ मतलब सी। मुझे नाहिद अख्तर, नाजिया हसन देखने में बहुत अच्छी लगती थी, इसलिए कभी कभी उनके गाने सुन लेती थी। बस गानों का कोई खास शौक नहीं था। भाई गाने का जब शौक नहीं तो फिर वो की बंदा होया भी जब गाने का ही शौक ना हो। उज़मा तो ਅਸੀਂ बड़ी अच्छी अपनी याद शेयर की। मैं क्या कि जिहड़ा चीज़ मैं भुल जानी है ना तुसी याद दवा देंदे हो कि वो टीवी हुंदा सी, 4 पतलियां पतलियां उहदियां लत्तां हुंदियां सन। जे बेचारा लत्तां ते हुंदा सी ना तो इन्नियां कमज़ोर उहदियां लत्तां अजीब तरीके दी डिग्गियां डिग्गियां बनाईयां हुंदियां सन। अगर लत्तां वाला हुंदा सी, नहीं तो फिर उहनूं लिया के एक डब्बे की तरह किसी भी टेबल के उपर रख दिता जाता सी। तो जे किसी के घर लत्तां वाला हुंदा सी ना तो वो लत्तां भी बड़ियां अजीब लगदियां, बड़ियां मजबूत होंदियां सन लत्तां। देखण च ऐसा लगदा सी मेरियां लत्तां वाला भी हुणे ही डिग पेगा। तो तुसी बिल्कुल सही दस्सिया कि दरवाज़ा हुंदा सी, चाबी हुंदी सी बकायदा, वो बंद जो है चाबी फिर माँ प्यो संभाल के रखते सन। तो इस तरह बच्चे दे साढ़े भी जो उस जमाना में तुसी भी ओदी गवाही दिती कि हर घर च टीवी नहीं हुंदा सी। बहुत फासले दे साढ़े भी अब्बू दे एक दोस्त सन चाचा जी रजब, उन्होंने अल्लाह जन्नत नसीब करे, अल्लाह पाक उन्होंने जन्नतां विच घर दवे।
ਉਹਨਾਂ ਦੇ ਘਰ ਸਭ ਤੋਂ ਪਹਿਲੇ ਟੀਵੀ ਆਇਆ ਸੀ ਮੁਹੱਲੇ ਵਿੱਚ। ਤੇ ਉਹ ਇੰਨਾ ਫਿਰ ਉਹਨਾਂ ਦਾ ਇੱਕ ਕਮਰੇ ਦਾ ਘਰ ਸੀ, ਲੇਕਿਨ ਲੋਕਾਂ ਦੇ ਦਿਲ ਬਹੁਤ ਵੱਡੇ ਸਨ। ਮੈਂ ਹੈਰਾਨ ਹੋਣੀ ਹਾਂ, ਇੱਕ ਕਮਰੇ ਦੇ ਘਰ ਵਿੱਚ ਵੀ ਇੰਨੇ ਲੋਕਾਂ ਨੂੰ ਕਰ ਲੈਣਾ ਬਹੁਤ। ਉਹਨਾਂ ਦਾ ਪਿਛਲੀ ਗਲੀ 'ਚ ਘਰ ਸੀ, ਮੈਂ ਕਦੀ ਗਈ ਨਾ, ਉਹ ਦਿਖਾਵਾਂਗੀ ਸ਼ਾਇਦ ਉਸ ਬਿਲਡਿੰਗ 'ਚ ਹੋਵੇ। ਇੱਕ ਕਮਰਾ ਸੀ, ਉਹ ਕੁਆਟਰ ਟਾਈਪ ਬਣੇ ਹੋਏ ਸਨ, ਲੇਕਿਨ ਉਹਨਾਂ ਦੀ ਮਿਸਿਸ ਇੰਨੇ ਅੱਛੇ ਸਨ ਕਿ ਅਸੀਂ ਬੱਚੇ ਜਾਣਾ, ਉਹਨਾਂ ਨੇ ਟੀਵੀ ਖੋਲ੍ਹ ਕੇ ਸਾਨੂੰ ਲਾ ਦੇਣਾ ਤੇ ਕਹਿਣਾ ਬੈਠ ਜਾਓ ਦੇਖੋ, ਤੇ ਉਹ ਆਪਣਾ ਕੰਮ ਕਾਜ ਕਰ ਰਹੇ। ਉਹ ਦੋਨੋਂ ਮੀਆਂ ਬੀਵੀ, ਉਹਨਾਂ ਦੇ ਨਾ ਬੱਚੇ ਨਹੀਂ ਸਨ, ਤੇ ਉਹਨਾਂ ਦੇ ਬੱਚੇ ਨਹੀਂ ਸਨ, ਤੇ ਮਹੱਲੇ ਦੇ ਬੱਚਿਆਂ ਨੂੰ ਬੜਾ ਪਿਆਰ ਕਰਦੇ ਸਨ। ਜਿਹਨੇ ਵੀ ਜਾਣਾ ਤਾਂ ਬਾਜੀ ਨੇ, ਅਸੀਂ ਉਹਨਾਂ ਨੂੰ ਬਾਜੀ ਕਹਿੰਦੇ ਹੁੰਦੇ ਸਾਂ, ਬਾਜੀ ਨੇ ਮੂੰਹ ਚੁੰਮਣਾ ਕਰਨਾ, ਸਾਨੂੰ ਬਿਠਾ ਦੇਣਾ। ਉਹਨਾਂ ਦੇ ਘਰ 'ਚ ਬੱਚਿਆਂ ਦੀ ਕਮੀ ਸੀ, ਬੱਚਾ ਹੈ ਹੀ ਨਹੀਂ ਸੀ ਕੋਈ, ਤੇ ਉਹ ਫਿਰ ਐਸਾ ਮਹੱਲੇ ਦੇ ਕੋਈ ਬੱਚੇ ਆ ਜਾਂਦੇ ਸਨ ਤਾਂ ਬੜਾ ਉਹਨਾਂ ਨੂੰ ਪਿਆਰ ਕਰਦੇ ਸਨ। ਅੱਲਾ ਪਾਕ ਉਹਨਾਂ ਨੂੰ ਜਨਤਾ ਵਿੱਚ ਜਗ੍ਹਾ ਦੇਵੇ, ਬਹੁਤ ਉਹ ਪਿਆਰ ਕਰਦੇ ਸਨ। ਫਿਰ ਉਹ ਉਹਨਾਂ ਦੇ ਘਰ ਹੀ ਅਸੀਂ ਜਾ ਕੇ ਦੇਖਦੇ ਹੁੰਦੇ ਸਾਂ। ਪਿਛਲੀ ਗਲੀ 'ਚ ਸੀ, ਕਦੀ ਚਲੇ ਜਾਣਾ, ਲੇਕਿਨ ਜਾਣੇ ਜ਼ਰੂਰ ਹੁੰਦੇ ਸਾਂ ਅਸੀਂ, ਕਿ ਦੇਖ ਕੇ ਥੋੜ੍ਹਾ ਜਿਹਾ ਦੇਖ ਕੇ ਬਸ ਫਿਰ ਆ ਜਾਂਦੇ ਹੁੰਦੇ ਸਾਂ ਅਸੀਂ। ਪਰ ਫਿਰ ਜਦੋਂ ਸਾਡੀ ਜਿਹੜੀ ਗਲੀ ਸੀ ਉੱਥੇ ਸਾਡੇ ਘਰ ਟੀਵੀ ਆਇਆ, ਬਈ ਉਦੋਂ ਤੇ ਬਈ ਚਾਅ ਹੀ ਚੜ੍ਹ ਗਏ ਸਨ ਸਾਰਿਆਂ ਨੂੰ ਕਿ ਮੇਰੀ ਫੁੱਫੋ ਦੇ ਘਰ ਦੇ ਲੋਕ, ਦੂਸਰੀ ਫੁੱਫੋ ਦੇ ਘਰ ਦੇ ਲੋਕ, ਹੋਰ ਪੜੋਸ ਦੇ ਲੋਕ ਜਿਹੜੇ ਸਾਰੇ ਸਾਡੇ ਘਰ ਆ ਕੇ ਦੇਖਦੇ ਹੁੰਦੇ ਸਨ ਟੀਵੀ। ਔਰ ਸਾਰਾ ਵੱਡੀ ਸਾਰੀ ਮੇਰੀ ਅੰਮੀ ਨੇ ਦਰੀ ਸੀ ਦਿੱਤੀ ਸੀ, ਉਹ ਸ਼ਾਮ ਹੋਣਾ ਤੇ ਬੜਾ ਇੱਕ ਹੁੰਦਾ ਸੀ, ਜਿਵੇਂ ਹੁੰਦਾ ਸੀ ਨਾ ਕਿ ਵੀ ਹੁਣ ਸਾਰੇ ਆਉਣ ਵਾਲੇ ਨੇ ਦਰੀ ਵਿਛਾ ਦੇਵੋ। ਇੱਕ ਬਾਕਾਇਦਾ ਸਾਡੀ ਡਿਊਟੀ ਹੁੰਦੀ ਸੀ ਕਿ ਸਭ ਨੇ ਦੇਖਣ ਵਾਸਤੇ ਆਉਣਾ ਵੀ। ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੁੰਦਾ ਸੀ, ਦਰਵਾਜ਼ਾ ਖੁੱਲ੍ਹਾ ਹੁੰਦਾ ਸੀ। ਜਿਹੜੇ ਅਸੀਂ ਕੁੰਡੀ ਖੋਲ੍ਹਣੀ ਜਾਂਦੇ ਹੀ ਨਹੀਂ ਸਭ, ਦਰਵਾਜ਼ਾ ਖੁੱਲ੍ਹਾ ਹੁੰਦਾ ਸੀ, ਜਿਹਨੇ ਆਉਣਾ ਵੀ ਆ ਜਾਵੇ। ਕੁੰਡੀ ਸਵੇਰੇ ਖੁੱਲ੍ਹਦੀ ਸੀ ਤੇ ਰਾਤ ਨੂੰ ਦਰਵਾਜ਼ਾ ਬੰਦ ਹੁੰਦਾ ਸੀ। दरवाजा खुला रखना, दरवाजा खुला रखना। ਤੇ ਉਸ ਜ਼ਮਾਨੇ 'ਚ ਦਰਵਾਜ਼ਾ ਖੁੱਲ੍ਹਾ ਰੱਖਦੇ ਹੁੰਦੇ ਸਨ ਲੋਕ, ਦਿਲਾਂ ਦੇ ਵੀ ਤੇ ਘਰਾਂ ਦੇ ਵੀ। ਤੇ ਉਹ ਸਭ ਤੋਂ ਪਿਆਰੀ ਖੂਬਸੂਰਤ ਉਹਨਾਂ ਜ਼ਮਾਨਿਆਂ ਦੀ ਗੱਲ ਇਹ ਸੀ ਕਿ ਦਰਵਾਜ਼ੇ ਖੋਲ੍ਹ ਕੇ ਰੱਖੇ ਜਾਂਦੇ ਸਨ ਕਿ ਜਿਹਨੇ ਆਉਣਾ ਆ ਜਾਏ, ਕੁੰਡੀ ਲਾਉਣ ਦੀ ਕੀ ਲੋੜ ਹੈ ਬਈ, ਆ ਜਾਓ। ਤੇ ਇਸ ਤਰ੍ਹਾਂ ਫਿਰ ਉਸ ਦੇਖਿਆ ਜਾਂਦਾ ਸੀ ਟੀਵੀ। ਫਿਰ ਸਾਰੇ ਬੈਠ ਕੇ ਦੇਖਦੇ ਸਨ, ਤੇ ਫਿਰ ਜਿਹਨੇ ਜਿਹਨੇ ਆਉਂਦੇ ਜਾਣਾ ਤੇ ਬਹਿੰਦੇ ਜਾਣਾ, ਜਿੱਥੇ ਜਗ੍ਹਾ ਮਿਲ ਗਈ ਬਸ ਸਭ ਨੇ ਬੈਠ ਕੇ ਦੇਖਣਾ। ਤਾਂ ਉਹ ਦੌਰ ਵਾਕਈ ਜ਼ਿੰਦਗੀ ਦਾ ਬੜਾ ਖੂਬਸੂਰਤ ਦੌਰ ਸੀ ਕਿ ਜਦੋਂ ਤੁਹਾਡੇ ਕੋਲ ਬਹੁਤ ਘੱਟ ਚੀਜ਼ਾਂ ਸਨ, ਉਹਦੇ ਵਿੱਚ ਹੀ ਤੁਸੀਂ ਖੁਸ਼ ਰਹਿੰਦੇ ਸਨ। ਬਹੁਤ ਘੱਟ ਤੁਹਾਡੀਆਂ ਚੋਇਸਿਸ ਹੁੰਦੀਆਂ ਸਨ, ਲੇਕਿਨ ਤੁਸੀਂ ਖੁਸ਼ ਰਹਿੰਦੇ ਹੁੰਦੇ ਸਨ। ਤਾਂ ਟੀਵੀ ਦਾ ਦੌਰ ਤੇ ਐਸਾ ਵੀ, ਅਸੀਂ ਨਾਲੋਂ ਨਾਲ ਇੱਥੇ ਜ਼ਰੂਰ ਅੱਗੇ ਜਾ ਕੇ ਹੋਰ ਗੱਲ ਕਰਾਂਗੇ ਕਿਸੇ ਦਿਨ। ਥੋੜ੍ਹਾ ਜਿਹਾ ਮੌਜੂ ਅਸੀਂ ਚੇਂਜ ਕਰ ਲੈਂਦੇ ਹਾਂ, ਕਿਉਂਕਿ ਫਿਰ ਉਹ ਇੱਕ ਚੀਜ਼ ਦੀ ਤਵਾਲਤ ਜਿਹੜੀ ਹੈ ਨਾ ਫਿਰ ਬੋਰ ਕਰ ਦਿੰਦੀ ਹੈ ਇਨਸਾਨ ਨੂੰ। ਤੇ ਅਸੀਂ ਥੋੜ੍ਹੇ ਦਿਨ ਬਾਅਦ ਦੁਬਾਰਾ ਮੁੜ ਕੇ ਆ ਜਾਵਾਂਗੇ, ਕਿਉਂਕਿ ਅਸੀਂ ਉਹਨਾਂ ਜ਼ਮਾਨਿਆਂ ਦਾ ਖਹਿੜਾ ਛੱਡਣਾ ਤੇ ਨਹੀਂ ਹੈ ਨਾ ਅਸੀਂ, ਤੇ ਅਸੀਂ ਉਹਨਾਂ ਜ਼ਮਾਨਿਆਂ ਵੱਲ ਦੁਬਾਰਾ ਆਵਾਂਗੇ। ਕੱਲ ਚਨਾ ਚਾਟ ਮੈਂ ਬਣਾਈ, ਤੇ ਚਨਾ ਚਾਟ ਦੇ ਹਵਾਲੇ ਦੇ ਨਾਲ ਚਲੋ ਮੈਂ ਉਹਤੇ ਹੈਡਿੰਗ ਵੀ ਦਿੱਤੀ ਆਈ ਹੈਡਲਾਈਨ ਕਿ ਸਟਰੀਟ ਫੂਡ। ਤੇ ਸਟਰੀਟ ਫੂਡ ਜਿਹੜਾ ਹੁੰਦਾ ਵੇ, ਇੱਕ ਆਮ ਬੰਦਾ ਜਿਹੜਾ ਖਾ ਲੈਂਦਾ ਵੇ ਕਿ ਚਲੋ ਚੱਲਦੇ ਫਿਰਦੇ ਲੋਕਾਂ ਨੇ, ਕਿਸੇ ਨੇ ਖਾ ਲਿਆ ਕਰ ਲਿਆ, ਥੋੜ੍ਹੀ ਜਿਹੀ ਭੁੱਖ ਲੱਗੀ ਹੈ, ਕੋਈ ਵੀ ਖਾ ਲੈਂਦਾ। ਤੇ ਇਹ ਬੜਾ ਐਸੇ ਵਿਕਦੇ ਵੀ ਬਹੁਤ ਨੇ, ਮਕਬੂਲ ਵੀ ਹੁੰਦੇ ਨੇ, ਔਰ ਲੋਕ ਬੜੇ ਸ਼ੌਕ ਨਾਲ ਖਾਂਦੇ ਨੇ। ਕਿਸੇ ਨੇ ਸਮੋਸਾ ਲੈ ਲਿਆ, ਕਿਸੇ ਨੇ ਗੋਲ ਗੱਪੇ ਖਾ ਲਏ, ਬਾਹਰ ਨਿਕਲਦਾ ਬੰਦਾ ਤੇ ਕੁਛ ਨਾ ਕੁਛ ਖਾਂਦਾ ਵੇ। ਤੇ ਐਸੇ ਸਟਰੀਟ ਫੂਡ ਦੇ ਨਾਲ ਸਾਡੀ ਬੜੀ ਬਚਪਨ ਦੀਆਂ ਯਾਦਾਂ ਜੁੜੀਆਂ ਨੇ ਕਿ ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸਾਂ ਤੇ ਰੱਖ ਕੇ ਲੈ ਕੇ ਜਾਣਾ ਘਰੋਂ ਅਚਾਰ ਪਰਾਠਾ, ਕਦੀ ਕਦੀ ਅੰਡਾ ਲੈ ਜਾਣਾ, ਕਦੀ ਕਦੀ ਪਰਾਠਾ ਲੈ ਜਾਣਾ। ਮਤਲਬ ਪਰਾਠਾ ਤਾਂ ਹੁੰਦਾ ਹੀ ਸੀ, ਕਦੀ ਅੰਡਾ ਕਦੀ ਅਚਾਰ। ਤੇ ਉਹ ਫਿਰ ਕੋਈ ਸਾਡੇ ਕੋਲ ਇਹ ਨਹੀਂ ਹੁੰਦਾ ਸੀ, ਕੱਲ੍ਹ ਮੈਂ ਕਿਹਾ ਸੀ ਨਾ ਕਿ ਸਾਡੇ ਕੋਲ ਕੋਈ ਨਹੀਂ ਹੁੰਦਾ ਸੀ ਲੰਚ ਬਾਕਸ ਜਾਂ ਚੰਗੀਆਂ ਚੰਗੀਆਂ ਪਾਣੀ ਦੀਆਂ ਬੋਤਲਾਂ, ਕੁਝ ਵੀ ਨਹੀਂ ਹੁੰਦਾ ਸੀ। ਬਸ ਲਵੇਟ ਕੇ ਅਖਬਾਰ ਦੇ ਵਿੱਚ ਪਰੌਂਠਾ ਰੱਖ ਲੈਂਦੇ ਹੁੰਦੇ ਸਾਂ। ਉੱਥੇ ਫਿਰ ਅਸੀਂ 4 ਸਹੇਲੀਆਂ ਦਾ ਇੱਕ ਗਰੁੱਪ ਸੀ ਸਾਡਾ, ਜਿਹੜੀਆਂ ਗਵਾਚ ਗਈਆਂ ਨੇ ਨਾ ਉਹਨਾਂ ਦੀ ਗੱਲ ਕਰ ਰਹੀ ਹਾਂ। ਉਹ ਅਸੀਂ 4 ਸਹੇਲੀਆਂ ਦਾ ਗਰੁੱਪ ਸੀ। ਅਸੀਂ ਫਿਰ ਕੀ ਕਹਿੰਦੇ ਨੇ, ਉਹ ਤੇ ਲੈਣਾ ਬਾਹਰੋਂ ਚਨਾ ਚਾਟ। ਓਏ ਹੋਏ ਹੋਏ, ਖਾਲੂ ਖੜੇ ਹੁੰਦੇ ਸਾਂ, ਅਸੀਂ ਉਹਨਾਂ ਨੂੰ ਖਾਲੂ ਕਹਿੰਦੇ ਸਾਂ। ਜਿਵੇਂ ਘੰਟੀ ਵੱਜਦੀ ਸੀ ਟਨ 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 ਟਨ, ਉਹ ਸਾਡੇ ਪਠਾਨ ਅੰਕਲ ਸਨ ਇੱਕ, ਉਹ ਵੱਡੀ ਸਾਰੀ ਉਹਨਾਂ ਨੇ ਖੁੱਲ੍ਹੇ ਪੋਚਿਆਂ ਦੀ ਸਲਵਾਰ ਘੇਰ ਵਾਲੀ ਪਾਈ ਹੁੰਦੀ ਸੀ, ਤੇ ਉਹ ਫਿਰ ਨਾ ਵਜਾਉਂਦੇ ਹੁੰਦੇ ਸਨ। ਇੱਕ ਬੂਟੇ ਦੇ ਨਾਲ ਇੱਕ ਡੰਡਾ ਜਿਹਾ ਪਰਾਤ ਜੀ ਬੰਨੀ ਹੋਈ ਸੀ, ਉੱਤੇ ਉਹ ਡੰਡੇ ਨਾਲ ਮਾਰਦੇ ਸਨ, ਤੇ ਪਤਾ ਚੱਲਦਾ ਸੀ ਵੀ ਇੰਟਰਵੈਲ ਹੋ ਗਿਆ, ਚਲੋ ਦੌੜੋ ਵੀ, ਛੇਤੀ ਕਰੋ ਦੌੜੋ। ਅਸੀਂ ਬਾਹਰ ਨਿਕਲ ਕੇ ਫੌਰਨ ਪਹਿਲਾ ਮਰਹਲਾ ਹੁੰਦਾ ਸੀ ਖਾਲੂ ਕੋ ਜਾ ਕੇ ਛੋਲੇ ਲੈ ਲਈਏ ਕਿਸੇ ਤਰੀਕੇ ਨਾਲ, ਵੀ ਅਸੀਂ ਉਹ ਕਾਮਯਾਬੀ ਹਾਸਿਲ ਕਰ ਲਈਏ। ਜਾ ਕੇ ਉਹ ਇੱਕ ਇਕੱਲਾ ਖਾਲੂ
ਇੰਨੇ ਬੱਚੇ ਉਹਦੇ ਦੁਆਲੇ ਇਕੱਠੇ ਹੋ ਜਾਂਦੇ ਸਨ ਅਤੇ ਉਹ ਫਿਰ ਵਾਕਈ ਹਰ ਕੋਈ ਲੈ ਕੇ ਖਾਂਦਾ, ਸਟਰੀਟ ਫੂਡ ਹਰ ਕੋਈ ਖਾਂਦਾ। ਅਤੇ ਉਹ ਫਿਰ ਮੈਨੂੰ ਇੰਨਾ ਚੰਗਾ ਲੱਗਦਾ ਸੀ ਕਿ ਖਾਲੂ ਕੋ ਹਰ ਬੰਦਾ ਦੇ ਲਫ਼ਜ਼ ਇਹ ਹੁੰਦੇ ਸਨ, ਖਾਲੂ ਮੁਝੇ ਦੇ ਦੇ, ਪਹਿਲੇ ਖਾਲੂ ਮੁਝੇ ਦੇ ਦੇ। ਖਾਲੂ ਵਿਚਾਰਾ ਜਲਦੀ ਜਲਦੀ ਸਭ ਨੂੰ ਦਿੰਦੇ ਹੁੰਦੇ ਸਨ ਖਾਲੂ। ਸਰਦੀਆਂ ਦੇ ਸੀਜ਼ਨ 'ਚ ਖਾਲੂ ਜਿਹੜਾ ਨਾ ਉਹ ਵੀ ਰੱਖ ਲੈਂਦੇ ਸਨ, ਸ਼ੱਕਰਕੰਦੀ ਵੀ ਨਾਲ ਰੱਖ ਲੈਂਦੇ ਸਨ। ਅਤੇ ਆਮ ਦਿਨਾਂ 'ਚ ਸ਼ੱਕਰਕੰਦੀ ਨਹੀਂ ਹੁੰਦੀ ਸੀ, ਛੋਲੇ ਛੋਲੇ ਤਾਂ ਉਹਨਾਂ ਕੋਲ ਹੁੰਦੇ ਹੀ ਸਨ। ਅਤੇ ਉਹ ਛੋਲੇ ਲੈਣੇ ਖਾਲੂ ਕੋਲੋਂ, ਚਨਾ ਚਾਟ ਹੁਣ ਕਹਿ ਦਿੰਦੇ ਨੇ, ਉਸ ਜ਼ਮਾਨੇ ਛੋਲੇ ਕਹਿੰਦੇ, ਛੋਲੇ ਲੈਣੇ, ਵੱਡਾ ਪਿਆਲਾ ਜਿਹੜਾ ਇੰਨੇ ਦਾ, ਅਤੇ ਛੋਟੀ ਪਿਆਲੀ ਜਿਹੜੀ ਇੰਨੇ ਦੀ, ਅਸੀਂ ਉਹ ਇੱਕ ਵੱਡੀ ਪਿਆਲੀ ਲੈ ਲੈਂਦੇ ਹੁੰਦੇ ਸਾਂ। ਅਤੇ ਸਹੇਲੀਆਂ ਪੈਸੇ ਮਿਲਾ ਕੇ ਫਿਰ ਉਹ ਆਪਣੇ ਆਪਣੇ ਪਰਾਠੇ ਕੱਢਣੇ, ਕਿਸੇ ਕੋ ਅਚਾਰ ਹੈ, ਕਿਸੇ ਕੋ ਅੰਡਾ ਹੈ, ਨਾਲ ਛੋਲੇ ਨੇ। ਓਏ ਹੋਏ, ਉਹ ਖਾਣਾ, ਉਹ ਲੁਤਫ ਅੱਜ ਤੱਕ ਨਹੀਂ ਭੁੱਲਦਾ ਕਿ ਉਹ ਜਿਹੜਾ ਅਸੀਂ ਖਾਂਦੇ ਹੁੰਦੇ ਸਾਂ, ਲਿਬੜੇ ਤਿਬੜੇ ਸਾਡੇ ਹੱਥ। ਅੰਕਲ ਕੋ ਖੜੇ ਆ, ਰੇਹੜੀ ਨੂੰ ਪਿਆ ਹੱਥ ਲੱਗਦਾ ਵੇ, ਕਿਤੇ ਲੱਗ ਰਿਹਾ, ਕੋਈ ਪਤਾ ਨਹੀਂ ਕਿ ਹੱਥ ਧੋਣੇ ਨੇ, ਕੋਈ ਪਤਾ ਨਹੀਂ ਕਿ ਜਰਾਸੀਮ ਲੱਗ ਜਾਣੇ ਨੇ, ਬਸ ਲੈ ਕੇ ਆਓ। ਉੱਥੇ ਅਸੀਂ ਕੋਈ ਬੈਠਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਸੀ, ਇੱਕ ਗਰਾਊਂਡ ਸੀ, ਉੱਥੇ ਬਹਿਣਾ ਕਿੱਥੇ ਸੀ, ਯੂਨੀਫਾਰਮ ਖਰਾਬ ਹੋ ਜਾਏਗਾ, ਅਤੇ ਬਸ ਖੜੇ ਖੜੇ ਹੀ ਨਾ ਬਸ ਆਪਣੇ ਪਰਾਠੇ ਕੱਢਣੇ, ਅਤੇ ਉਹ ਬਸ ਪਿਆਲੀ ਇੱਕ ਨੇ ਪਿਆਲੀ ਫੜ ਲੈਣੀ। ਇਸ ਤਰ੍ਹਾਂ ਕਰਕੇ ਅਸੀਂ ਖਾ ਖੂ ਕੇ ਨਾ ਬਸ ਉਹ ਮੁਕਾ ਦਿੰਦੇ ਹੁੰਦੇ ਸਾਂ ਕਿ ਛੇਤੀ ਘੰਟਾ ਉਹ ਖ਼ਤਮ ਹੋਣ ਤੋਂ ਪਹਿਲਾਂ ਫਿਰ ਅਸੀਂ ਇਹ ਮੁਕਾ ਦਈਏ। ਉਹ ਖਾ ਕੇ ਫਿਰ ਅਸੀਂ ਜਾਂਦੇ ਹੁੰਦੇ ਸਾਂ ਪਾਣੀ ਪੀਣ ਵੱਲ। ਇੱਕ ਵੱਡੇ ਵੱਡੇ 2 ਮਟਕੇ ਰੱਖੇ ਹੁੰਦੇ ਸਨ ਉੱਥੇ ਸਕੂਲ, ਅਤੇ ਉਹ ਗਲੇ 'ਚ ਉਹਦੀ ਜ਼ੰਜੀਰ ਪਾ ਕੇ ਨਾ 2 ਗਿਲਾਸ ਸਿਲਵਰ ਦੇ ਲਮਕਦੇ ਹੁੰਦੇ ਸਨ। ਉਹ ਜੇ ਬੱਚੇ ਨੇ ਆਉਣਾ, ਉਹਨੇ ਅੰਦਰ ਡਬਾਉਣਾ ਅਤੇ ਪਾਣੀ ਪੀ ਲੈਣਾ, ਅਤੇ ਗਿਲਾਸ ਦੁਬਾਰਾ। ਉੱਤੇ ਲੱਕੜ ਦਾ ਇੱਕ ਢੱਕਣ ਹੁੰਦਾ ਸੀ ਮਟਕੇ ਉਹਦੇ ਉੱਪਰ, ਉਹ ਲੱਕੜ ਦਾ ਢੱਕਣ ਚੁੱਕਣਾ, ਅਤੇ ਚਲੋ ਜੀ ਮਟਕੇ 'ਚ ਪਾਣੀ ਪੀਣਾ, ਅਤੇ ਉਹਨੇ ਡਬੋਣਾ। ਹਰ ਬੰਦਾ ਉਹਦੇ 'ਚ ਡਬੋਂਦਾ ਸੀ, ਪੀ ਕੇ ਗਲਾਸ ਰੱਖ ਦਿੰਦਾ ਸੀ, ਅਗਲਾ ਬੱਚਾ ਆਉਂਦਾ ਸੀ, ਫਿਰ ਉਸੇ ਮਟਕੇ 'ਚ ਡਬੋਂਦਾ ਸੀ, ਅਤੇ ਇਸ ਤਰ੍ਹਾਂ ਪਾਣੀ ਪੀਂਦੇ ਹੁੰਦੇ ਸਾਂ। ਮੈਨੂੰ ਇੰਨੀ ਹੈਰਾਨਗੀ ਹੁੰਦੀ ਹੈ ਕਿ ਯਾਰ ਉਹ ਕੈਸੇ ਜ਼ਮਾਨੇ ਸਨ ਕਿ ਜਦੋਂ ਕੋਈ ਬਿਮਾਰ ਵੀ ਨਹੀਂ ਹੁੰਦਾ ਸੀ, ਹਰ ਬੱਚਾ ਉਸੇ ਗਲਾਸ 'ਚ। ਅੱਜ ਹਰ ਘਰ ਦੇ ਦੇਖੋ ਟੇਬਲ 'ਤੇ ਜਿੰਨੇ ਅਪਰਾਧ ਨੇ ਉਨੇ ਗਿਲਾਸ ਪਏ ਨੇ, ਔਰ ਉਨੀਆਂ ਹੀ ਪਲੇਟਾਂ ਪਈਆਂ ਨੇ, ਉਨੇ ਹੀ ਚਮਚੇ ਪਏ ਨੇ। ਕਹਿੰਦੇ ਨਹੀਂ ਜੀ ਜਰਾਸੀਮ ਲੱਗ ਜਾਂਦੇ ਨੇ। ਉਹ ਸਾਡਾ ਤਾਂ ਮੈਂ ਜਰਾਸੀਮ ਤੋਂ ਪਾ ਕੇ ਕੋਈ ਜ਼ਮਾਨਾ ਸੀ ਕਿ ਐਸਾ ਜ਼ਮਾਨਾ ਸੀ, ਜਾਂ ਅਸੀਂ ਜਰਾਸੀਮ ਪ੍ਰੂਫ ਸਾਂ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਪਤਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਦਾ। ਇਹ ਨਹੀਂ ਕਿ ਅਸੀਂ ਬਿਲਕੁਲ ਪਤਾ ਨਹੀਂ ਸੀ, ਬਿਲਕੁਲ ਖਾਧਾ ਪੀਤਾ, ਚਲੋ ਜੀ ਉਸ ਤੋਂ ਬਾਅਦ ਦੌੜ ਗਏ, ਫਿਰ ਇੰਟਰਵੈਲ ਦਾ ਵੱਜ ਗਈ ਘੰਟੀ, ਅਸੀਂ ਚਲੇ ਗਏ। ਲੇਕਿਨ ਉਹ ਮੈਨੂੰ ਅੱਜ ਤੱਕ ਜਿਹੜਾ ਮੇਰੇ ਹਾਫਜ਼ਿਆਂ ਵਿੱਚ ਉਹ ਖਾਲੂ ਦੀ ਸ਼ਕਲ ਵੀ ਉਸੇ ਤਰ੍ਹਾਂ ਮਹਿਫੂਜ਼ ਹੈ। ਮੈਂ ਉਸ ਸ਼ਕਲ ਨੂੰ ਵੀ ਨਹੀਂ ਭੁੱਲੀ ਨਾ। ਖਾਲੂ ਬਹੁਤ ਅੱਛੇ ਸਨ। ਉਹਨਾਂ ਦੀ ਖਾਲੂ ਦੀ ਬੇਟੀ ਸਾਡੀ ਕਲਾਸ 'ਚ ਵੀ ਪੜ੍ਹਦੀ ਹੁੰਦੀ ਸੀ, ਰੁਖਸਾਨਾ ਉਹਦਾ ਨਾਂ ਸੀ। ਅਤੇ ਉਹ ਕੀ ਕਹਿੰਦੇ ਨੇ, ਖਾਲੂ ਕੋਲੋਂ ਅਸੀਂ ਲੈਣੇ, ਅਤੇ ਬਹੁਤ ਲਜ਼ੀਜ਼ ਉਹ ਬਣਾਉਂਦੇ ਸਨ। ਸਾਦੇ ਉਬਲੇ ਹੋਏ ਇਸ ਤਰ੍ਹਾਂ ਹੀ ਹੁੰਦੇ ਸਨ, ਚਨੇ ਉੱਤੇ ਮਸਾਲਾ ਪਾਉਣਾ, ਅਤੇ ਉੱਤੇ ਪਾਉਣਾ ਉਹਨਾਂ ਨੇ ਟਮਾਟਰ ਸ਼ਮਾਟਰ, ਤਾਂ ਫਟਾਫਟ ਪਿਆਲੀ ਫੜਾ ਦੇਣੀ। ਲੇਕਿਨ ਕਿਉਂਕਿ ਗਰਮ ਗਰਮ ਹੁੰਦੇ ਸਨ, ਥੱਲੇ ਅੱਗ ਬਾਲੀ ਹੁੰਦੀ ਸੀ ਉਹਨਾਂ ਨੇ, ਉਹ ਲੁਤਫ, ਉਹ ਜ਼ਾਇਕਾ ਜਾਂਦਾ ਨਹੀਂ। ਅਸੀਂ ਫਿਰ ਉਹਨਾਂ ਦੀ ਕੋਈ ਪੁੱਛਦੇ ਹੁੰਦੇ ਸਾਂ रुखसाना को, लोग रुखसाना के इतने अच्छे चने बनाते हैं। वो फिर रुखसाना ने दसना कि मेरे अब्बू जो है ना, इसमें वो चने में मीठा सोडा डालते हैं। मिठे सोडे का एक जायका आता सी कि उन्होंने अच्छा गल जाता है ना मिठे सोडे के नाल, तो ਉਹਦਾ ਇੱਕ ਟੇਸਟ ਵੀ ਹੋਰ ਹੋ ਜਾਂਦਾ। ਸਾਦੇ ਚਨੇ ਬੋਇਲ ਕਰਦੇ ਉਹਦਾ ਟੇਸਟ ਹੋਰ ਹੁੰਦਾ ਵੇ। ਇੱਕ ਤੁਸੀਂ ਜਿਹੜਾ ਮਿੱਠਾ ਸੋਡਾ ਥੋੜ੍ਹਾ ਜਿਹਾ ਉਬਲਦੇ ਵਕਤ ਪਾ ਦਿੰਦੇ ਹੋ ਨਾ, ਉਹਦਾ ਟੇਸਟ ਕੁਛ ਹੋਰ ਚਨਾ ਅੱਛਾ ਗਲ ਜਾਂਦਾ ਵੇ, ਅਤੇ ਉਹ ਬੜਾ ਉਹਦਾ ਟੇਸਟ ਵੀ ਚੇਂਜ ਹੋ ਜਾਂਦਾ। ਅਤੇ ਮੈਨੂੰ ਐਸਾ ਜ਼ਾਇਕਾ ਲੱਗਿਆ ਨਾ ਕਿ ਮੈਂ ਹੁਣ ਜਦੋਂ ਵੀ ਕਦੀ ਚਨੇ ਉਬਾਲਦੀ ਹਾਂ ਨਾ, ਉਹ 'ਚ ਮਿੱਠਾ ਸੋਡਾ ਜ਼ਰੂਰ ਪਾਉਂਦੀ ਹਾਂ। ਉਹ ਬਸ ਮੈਨੂੰ ਫਿਰ ਉਹੀ ਉਸ ਦੇ ਨਜ਼ਦੀਕ ਤਰੀਨ ਮੈਨੂੰ ਟੇਸਟ ਮਿਲ ਜਾਂਦਾ ਵੇ। ਬਿਲਕੁਲ ਖਾਲੂ ਦੇ ਹੱਥਾਂ ਵਾਲਾ ਤਾਂ ਨਹੀਂ ਮਿਲਦਾ, ਲੇਕਿਨ ਨਜ਼ਦੀਕ ਤਰੀਨ ਮਿਲ ਜਾਂਦਾ ਵੇ। ਇਸ ਤਰ੍ਹਾਂ ਕਿੰਨੇ ਅੱਛੇ ਦਿਨ ਸਨ ਜਦੋਂ ਸਾਡੇ ਕੋਲ ਵਾਫਿਰ ਮਿਕਦਾਰ 'ਚ ਚੀਜ਼ਾਂ ਤਾਂ ਨਹੀਂ ਹੁੰਦੀਆਂ ਸਨ, ਲੇਕਿਨ ਅਸੀਂ ਕੀ ਕਹਿੰਦੇ ਫਿਰ ਵੀ ਉਹਨਾਂ ਜ਼ਮਾਨਿਆਂ 'ਚ ਖੁਸ਼ ਰਹਿੰਦੇ ਹੁੰਦੇ ਸਨ। ਫਿਰ ਵੀ ਇਨਸਾਨ ਮੁਤਮਈਨ ਹੁੰਦੇ ਸਨ। ਕਦੀ ਸਾਨੂੰ ਬਹੁਤ ਜ਼ਿਆਦਾ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਬਾਹਰ ਦੇ, ਜਿਵੇਂ ਅੱਜ ਕੱਲ੍ਹ ਬੱਚੇ ਖਾਂਦੇ ਨੇ, ਉਹ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ, ਰਜ਼ਕ ਅੱਲਾ ਪਾਕ ਨੇ ਦਿੱਤਾ ਹੋਇਆ ਸੀ, ਖਾਂਦੇ ਸਾਰ ਚੀਜ਼। ਲੇਕਿਨ ਜਿਸ ਤਰ੍ਹਾਂ ਅੱਜ ਕੱਲ੍ਹ ਤੇ ਬਹੁਤ ਆਮ ਨੇ ਨਾ ਕਿ ਬਾਹਰੋਂ ਗਏ ਪੀਜ਼ਾ ਮੰਗਾ ਲਿਆ, ਬੱਚਿਆਂ ਨੇ ਇਹ ਖਾ ਲਿਆ, ਬੱਚਿਆਂ ਨੇ ਚਿਪਸ ਖਾ ਲਈ, ਬੱਚਿਆਂ ਨੂੰ ਬਿਸਕਿਟ ਆ ਗਏ, ਬੱਚਿਆਂ ਦੀ ਇਹ ਚੀਜ਼ ਆ ਗਈ। ਅੱਜ ਕੱਲ੍ਹ ਬਹੁਤ ਵੈਰਾਈਟੀ ਹੈ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਸੀ। ਸਿਰਫ ਜਿਹੜੇ ਨਾ ਚਨਾ ਚਾਟ ਖਾ ਲਓ ਸਕੂਲ ਤੋਂ, ਜਾਂ ਸਰਦੀਆਂ ਦਾ ਸੀਜ਼ਨ ਹੈ ਅਤੇ ਸ਼ੱਕਰਕੰਦੀ ਖਾ ਲਓ, ਗਰਮੀਆਂ ਨੇ ਅੰਬੀਆਂ ਖਾ ਲਓ, ਅਤੇ ਕਦੀ ਮੁਲਤਾਨੀ ਮਿੱਟੀ ਖਾ ਲਓ, ਅਤੇ ਬਸ ਬਈ ਇਹ ਸਾਡਾ ਖਾਜਾ ਹੁੰਦਾ ਸੀ। ਅਸੀਂ ਉਹਦੇ ਵਿੱਚ ਹੀ ਖੁਸ਼ ਹੋ ਜਾਂਦੇ ਹੁੰਦੇ ਸਾਂ ਕਿ ਅਸੀਂ ਖਾ ਲਿਆ।
ਜਦੋਂ ਚੁਇੰਗਮ ਆਈ, ਮੈਂ ਪਹਿਲੇ ਵੀ ਇੱਕ ਦਫਾ ਇਹ ਗੱਲ ਸੁਣਾ ਚੁੱਕੀ ਆ, ਚਲੋ ਜਿਹੜੇ ਨਵੇਂ ਆਏ ਨੇ ਉਹਨਾਂ ਵਾਸਤੇ ਮੈਂ ਸੁਣਾ ਦੇਣੀ ਕਿ ਜਦੋਂ ਨਵੀਂ ਨਵੀਂ ਚੁਇੰਗਮ ਆਈ ਨਾ, ਤੇ ਉਹ ਮੇਰੀ ਕਜ਼ਨ ਲਾਹੌਰ ਰਹਿੰਦੀ ਏ, ਉਹ ਸ਼ਾਇਦ ਕਦੀ ਮੇਰਾ ਦੇਖਦੀ ਹੋਵੇ ਬਲੌਗ, ਉਹਨੇ ਕਹਿਣਾ, ਉਹਨੇ ਮੈਨੂੰ ਦੱਸਿਆ ਕਿ ਵੀ ਇੱਕ ਐਸੀ ਵੀ ਚੀਜ਼ ਆਈ ਹੈ ਜਿਹੜੀ ਖਾਓ ਤੇ ਮੁੱਕਦੀ ਨਹੀਂ। ਮੈਂ ਕਹਿਣਾ ਅੱਛਾ, ਮੈਂ ਇੰਨੀ ਹੈਰਾਨ ਹੋਈ ਕਿ ਵੀ ਇਹ ਕਿਹੜੀ ਚੀਜ਼ ਆ ਗਈ ਹੈ ਕਿ ਜਿਹੜੀ ਮੁੱਕਦੀ ਨਹੀਂ ਹੈ, ਤੇ ਖਾਓ ਤੇ ਉਹ ਚੀਜ਼ ਅੰਦਰ ਚਲ ਜਾਂਦੀ, ਮੁੱਕ ਜਾਂਦੀ ਹੈ। ਤੇ ਉਹਨੇ ਕਿਹਾ ਮੈਂ ਤੈਨੂੰ ਦੱਸਾਂਗੀ ਬੜੀ ਚੰਗੀ ਚੀਜ਼ ਹੈ। ਉਹ ਫਿਰ ਅਸੀਂ ਚੰਗੀ ਚੀਜ਼ ਲਈ, ਪੈਸੇ 2 ਆਨੇ ਦੀ ਉਦੋਂ ਮਿਲਦੀ ਹੁੰਦੀ ਸੀ, ਬੜੀ ਮਹਿੰਗੀ ਸੀ, ਬਬਲ ਦੇ ਨਾਂ ਤੇ ਉਹ ਗੁਲਾਬੀ ਜਿਹੀ ਉਹਦੀ ਪੰਨੀ ਹੁੰਦੀ ਸੀ, ਬਬਲ ਉਹਨੂੰ ਕਹਿੰਦੇ ਸਨ, ਬਬਲ। ਤੇ ਬਬਲ ਅਸੀਂ ਲੈਂਦੇ ਹੁੰਦੇ ਸਾਂ, ਉਹ ਦਵਾਨੀ ਦੀ ਮਿਲਦੀ ਸੀ, ਪੈਸੇ ਅਸੀਂ ਇਕੱਠੇ ਕਰਕੇ ਲੈਣੇ। ਉਹ ਫਿਰ ਵਾਕਈ ਬਈ ਚਬਾ 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 ਅਸੀਂ ਮਰ ਜਾਂਦੇ ਹੁੰਦੇ ਸਾਂ। ਉਹ ਤੋਬਾ ਤੋਬਾ, ਉਹ ਨਹੀਂ ਮੁੱਕਦੀ ਹੁੰਦੀ ਸੀ। ਅਸੀਂ ਤਾਂ ਇੰਨੇ ਖੁਸ਼ ਉਹਨਾਂ ਦਿਨਾਂ 'ਚ ਕਿ ਸਾਨੂੰ ਤੇ ਮਸਰਤ ਦੀ ਇੰਤਹਾ ਨਹੀਂ ਰਹੀ ਸਾਡੀ ਕਿ ਸਾਡੇ ਕੋਲ ਅਸੀਂ ਸ਼ੈ ਆ ਗਈ ਜਿਹੜੀ ਮੁੱਕਦੀ ਨਹੀਂ, ਮੂੰਹ 'ਚ ਪਾ ਲਓ ਤੇ ਉਹ ਦਿਨ ਕੈਸੇ ਦਿਨ ਸਨ ਯਾਰ, ਮੈਨੂੰ ਇੰਨੀ ਹੱਸੀ ਆਉਂਦੀ ਹੈ ਕਿ ਅਸੀਂ ਇੰਨੇ ਸ਼ੌਕ ਨਾਲ ਖਾਣੀ, ਅਸੀਂ ਖਾ ਖਾ ਥੱਕ ਜਾਣਾ ਤੇ ਉਹ ਮੁੱਕਦੀ ਨਹੀਂ ਸੀ। ਫਿਰ ਅਸੀਂ ਕਹਿਣਾ ਕਿ ਚਲੋ ਦੂਸਰੇ ਦਿਨ ਤਾਂ 2 ਆਨੇ ਸਾਡੇ ਕੋਲ ਹੁੰਦੇ ਨਹੀਂ ਸਨ, ਬੜੀ ਮੁਸ਼ਕਿਲ ਨਾਲ 2 ਆਨੇ ਇਕੱਠੇ ਕਰਨੇ ਹੁੰਦੇ ਸਨ, ਤੇ ਦੂਸਰੇ ਦਿਨ ਅਸੀਂ ਚਣੇ ਵੀ ਲੈਂਦੇ ਹੁੰਦੇ। ਅਸੀਂ ਫਿਰ ਕੀ ਕਰਦੇ ਸਾਂ, ਉਸ ਚੁਇੰਗਮ ਨੂੰ ਨਾ ਟੇਬਲ, ਡਾਈਨਿੰਗ ਟੇਬਲ ਹੈ ਨਾ, ਉਹਦੇ ਨੀਚੇ ਕਰਕੇ ਅੰਦਰ ਵੱਲ ਨੂੰ ਲਾ ਦਿੰਦੇ ਹੁੰਦੇ ਸਾਂ, ਤੇ ਜਾਂ ਫਿਰ ਸੌਣ ਲੱਗੇ ਮੰਜੀ ਦੇ ਥੱਲੇ ਐਸਾ ਕਰਕੇ ਲਾ ਦੇਣਾ, ਤੇ ਚਲੋ ਜੀ ਅੱਲਾ ਅੱਲਾ ਖੈਰ ਸਵੇਰੇ ਸਵੇਰੇ ਉੱਠ ਕੇ ਫਿਰ ਮੂੰਹ 'ਚ ਪਾ ਲਾਂਗੇ। ਇਹ ਕਿਹੜਾ ਕੋਈ ਖਤਮ ਹੋਣ ਵਾਲੀ ਸ਼ੈ ਵੇ। ਮਜ਼ੇ ਦੀ ਗੱਲ, ਮੇਰੀ ਕਜ਼ਨ ਹੈ ਜਿਹੜੀ ਆ, ਜਿਹਨਾਂ ਦਾ ਮੈਂ ਜ਼ਿਕਰ ਕਰ ਰਹੀ ਹਾਂ, ਆਉਂਦੀਆਂ ਸਨ, ਅਸੀਂ ਇੱਕ ਦੂਸਰੇ ਦੇ ਘਰ ਜਾਣਾ, ਜਦੋਂ ਚਿੰਗਮ ਖਾਣ ਤੇ ਦਿਲ ਕਰਦਾ ਤੇ ਉਹਨੂੰ ਕਹਿਣਾ ਕਿ ਬਈ ਚਿੰਗਮ ਹੈਗੀ, ਚਿੰਗਮ ਕਹਿੰਦੇ ਨੇ, ਚਿੰਗਮ ਤੇ ਬੜਾ ਮਹਜ਼ਬ ਲਫ਼ਜ਼ ਸੀ, ਕਹਿੰਦੇ ਚਿੰਗਮ ਹੈਗੀ ਹੈ, ਉਹ ਚਿੰਗ ਹੈਗੀ ਹੈ। ਉਹ ਕਹਿੰਦੇ ਉਹ ਫਲਾਣੀ ਮੰਜੀ ਦੇ ਥੱਲੇ ਲੱਗੀ, ਲਾ ਲੈ। ਤੇ ਉਹਦੇ ਮੂੰਹ ਦੀ ਉਤਰੀ ਹੋਈ, ਅਸੀਂ ਉਤਾਰ ਕੇ ਆਪਣੇ ਮੂੰਹ 'ਚ ਪਾ ਲੈਣੀ ਤੇ ਚੰਬਣੀ ਸ਼ੁਰੂ ਕਰ ਦੇਣੀ। ਉਹਨਾਂ ਨੇ ਸਾਡੇ ਵੱਲ ਆਉਣਾ, ਪੁੱਛਣਾ ਵੀ ਚਿੰਗਮ ਹੈਗੀ? ਆਹੋ ਜੀ ਹੈਗੀ ਹੈ। ਅਸੀਂ ਕੋਈ ਇੰਨੇ ਬਦੇ ਖਿਲਾਫ ਥੋੜ੍ਹੀ ਹੈ ਕਿ ਚਿੰਗਮ ਵੀ ਨਾ ਰੱਖੀਏ, ਕਿੱਥੇ ਵੀ ਉਹ ਟੇਬਲ ਦੇ ਥੱਲੇ ਲੱਗੀ ਜਾਓ, ਲਾ ਕੇ ਖਾ ਲਓ। ਤੇ ਇਸ ਤਰ੍ਹਾਂ ਅਸੀਂ ਚਿੰਗਮ ਖਾਂਦੇ ਹੁੰਦੇ ਸਾਂ। ਸਾਨੂੰ ਚਿੰਗਮ ਦਾ ਲਫ਼ਜ਼ ਵੀ ਨਹੀਂ ਆਉਂਦਾ ਸੀ, ਸਹੀ ਚਿੰਗਮ ਹੀ ਕਿਹਾ ਜਾਂਦਾ ਸੀ। ਤੇ ਚਿੰਗਮ ਖਾ ਖਾ ਕੇ ਤੇ ਅਸੀਂ ਹਵੇ ਹੋ ਜਾਂਦੇ ਸਾਂ। ਚਿੰਗਮ ਸਾਡੀ ਇੱਕ ਦਫਾ ਲੈ ਲੈ ਸਾਂ, ਮਹੀਨਿਆਂ ਚੱਲਦੀ ਸੀ, ਜਦੋਂ ਤੱਕ ਗੁਆਚ ਨਹੀਂ ਜਾਂਦੀ ਸੀ ਨਾ, ਬਸ ਉਸ ਚਿੰਗਮ ਦਾ ਅਸੀਂ ਖਹਿੜਾ ਨਹੀਂ ਛੱਡਦੇ ਸਾਂ। ਮੈਨੂੰ ਇੰਨੀ ਹੈਰਤ ਹੁੰਦੀ, ਹੁਣ ਅਸੀਂ ਕਦੀ ਜਾਈਏ ਨਾ ਕਿਤੇ ਬੱਚਿਆਂ ਦੇ ਨਾਲ, ਮੈਂ ਜਾਂਦੀ ਹਾਂ ਤੇ ਗਾੜੀ 'ਚ ਰੱਖੀ ਹੁੰਦੀ ਉਹਨਾਂ ਨੇ ਛੋਟੇ ਛੋਟੇ ਉਹ, ਤੇ ਉਹ ਫਿਰ ਮੈਨੂੰ ਵੀ ਇੱਕ ਦੇ ਦਿੰਦੇ ਨੇ, ਨੂਰ ਫਾਤਮਾ ਰਾਫੇ ਕੱਢ ਕੇ ਉਹ ਖਾਂਦੇ ਨੇ। ਲੇਕਿਨ ਉਹ ਥੋੜ੍ਹੀ ਦੇਰ ਹੀ ਅਸੀਂ ਚਬਾਉਂਦੇ ਹਾਂ, ਜਿੱਥੇ ਪਹੁੰਚ ਗਏ ਚਲੋ ਉੱਥੇ ਜਾ ਕੇ ਫਿਰ ਬਿਨ ਵਿੱਚ ਸੁੱਟ ਦਿੱਤੀ ਕੱਢ ਕੇ, ਇਸ ਤਰ੍ਹਾਂ ਨਹੀਂ। ਲੇਕਿਨ ਮੈਨੂੰ ਜਿਵੇਂ ਮੈਨੂੰ ਦੇਦੇ ਨੇ, ਮੈਨੂੰ ਉਹ ਜ਼ਮਾਨਾ ਜ਼ਰੂਰ ਯਾਦ ਆ ਜਾਂਦਾ ਵੇ ਕਿ ਜਦੋਂ ਅਸੀਂ ਮਹੀਨਿਆਂ ਚਲਾਉਂਦੇ ਹੁੰਦੇ ਸਾਂ ਉਸ ਚਿੰਗਮ ਨੂੰ, ਤੇ ਬਈ ਅਸੀਂ ਸਾਡੇ ਕਿਸ ਤਰ੍ਹਾਂ ਦੇ ਸ਼ੌਕ ਸਨ, ਕਿਸ ਤਰ੍ਹਾਂ ਅਸੀਂ ਬਚਪਨ ਦੀ ਸਾਡੀਆਂ ਚੀਜ਼ਾਂ ਸਨ, ਬਚਪਨ ਦੀਆਂ ਯਾਦਾਂ ਕਿ ਜਿਹੜੀਆਂ ਸਾਡੇ ਹਾਫਜ਼ਿਆਂ 'ਚ ਮਹਿਫੂਜ਼ ਨੇ ਪਰ ਖ਼ਤਮ ਨਹੀਂ ਹੋ ਸਕਦੀਆਂ। ਇਸੇ ਤਰ੍ਹਾਂ ਨਾਲ ਨਾਲ ਅਸੀਂ ਸਿਲਸਿਲਾ ਕਰਦੇ ਰਹਾਂਗੇ ਕਿ ਕਿਸ ਤਰ੍ਹਾਂ ਮਿੱਟੀ ਦੇ ਭਾਂਡੇ ਬਣਾਉਂਦੇ ਹੁੰਦੇ ਸਾਂ। ਮਿੱਟੀ ਦੇ ਭਾਂਡੇ ਐਵੇਂ ਮਿੱਟੀ ਨੂੰ ਘੋਲ ਕੇ ਉਹ ਕੀ ਕਹਿੰਦੇ ਨੇ ਕਰ ਲੈਣਾ, ਤਾਂ ਫਿਰ ਉਹਨੇ ਕੋਸ਼ਿਸ਼ ਕਰਨੀ ਹੈ ਅਸੀਂ ਛੋਟੀ ਜਿਹੀ ਪਲੇਟ ਬਣਾ ਲਈਏ ਤੇ ਉਹ ਇਹ ਬਣਾ ਲਈਏ। ਉਹ ਟੁੱਟ ਵੀ ਜਾਂਦੇ ਸਨ, ਲੇਕਿਨ ਬੜਾ ਸ਼ੌਕ ਹੁੰਦਾ ਚਲੋ ਮਿੱਟੀ ਦੇ ਭਾਂਡੇ ਬਣਾ ਲਈਏ। ਤੇ ਇਸ ਤਰ੍ਹਾਂ ਬੱਚੀਆਂ ਦੇ ਗੇਮ ਹੁੰਦੇ ਸਨ, ਖੇਲ ਲੈਣਾ। ਤੇ ਰੱਸੀ ਬੜੀ ਟੱਪਦੇ ਹੁੰਦੇ ਸਾਂ, ਇੰਨੀ ਰੱਸੀ ਟੱਪੀ ਹੈ ਨਾ ਆਪਣੀ ਜ਼ਿੰਦਗੀ 'ਚ, ਬਈ ਬੜੀ ਰੱਸੀ ਟੱਪੀ ਹੈ। ਇੱਕ ਪੀਂਘ ਬੜੀ ਝੂਟੀ ਹੈ। ਤੇ ਇੱਕ ਉਸਮਾ ਨੇ ਵੀ ਉਦੋਂ ਜ਼ਿਕਰ ਕੀਤਾ ਕਿ ਮੇਰੇ ਬੇਰੀ ਦਾ ਦਰਖਤ ਸੀ ਪੱਪੋ ਦਾ, ਜਿਹੜਾ ਸਾਡੇ ਘਰ ਵਾਲੇ ਇੱਕ ਟਣਾ ਆ ਗਿਆ ਸੀ, ਤੇ ਮੇਰੇ ਤੇ ਅੱਬੂ ਨੇ ਉੱਤੇ ਮੈਨੂੰ ਮੇਰੀ ਪੀਂਘ ਪਾ ਦਿੱਤੀ ਸੀ। ਪੀਂਘ ਸਾਡੇ ਪੱਪੋ ਦੇ ਘਰ ਇੱਕ ਨਿੰਮ ਦਾ ਬੂਟਾ ਸੀ, ਬੜੀ ਅਸੀਂ ਪੀਂਘ ਝੂਟਦੇ ਹੁੰਦੇ ਸਾਂ। ਤੇ ਉਸ ਤੋਂ ਬਾਅਦ ਫਿਰ ਰੱਸੀ ਬੜੀ ਟੱਪਦੀ ਹੋਣੀਆਂ ਸਨ ਕੁੜੀਆਂ। ਇਹ ਰੱਸੀ ਟੱਪਣਾ ਇੰਨਾ ਮਹਿਬੂਬ ਮਸ਼ਗਲਾ ਹੁੰਦਾ ਸੀ ਬੱਚੀਆਂ ਦਾ ਕਿ ਅੱਜ ਕੱਲ੍ਹ ਦੇਖੋ ਜਿਮਸ ਜਾ ਰਹੇ ਨੇ ਲੋਕ, ਜਿਮ ਜੁਆਇਨ ਕਰਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਪਰ ਉਸ ਜ਼ਮਾਨੇ 'ਚ ਲੋਕ ਬੱਚੀਆਂ ਦੇ ਗੇਮਸ ਹੀ ਐਸੇ ਸਨ ਕਿ ਜਿਹੜਾ ਬੜਾ ਫਿਟਨੈਸ ਹੋ ਜਾਂਦੀ ਸੀ। ਪਕੜਨ ਪਕੜਾਈ ਖੇਲਣਾ, ਫਿਰ ਅੱਖ 'ਤੇ ਪੱਟੀ ਬੰਨ੍ਹ ਕੇ ਇੱਕ ਹੁੰਦਾ ਸੀ ਛੁਪਨ ਛੁਪਾਈ। ਤੇ ਉਹ ਵੀ ਹੁੰਦਾ ਸੀ, ਇੱਕ ਛੁਪਨ ਛੁਪਾਈ ਹੁੰਦਾ ਸੀ ਕਿ ਇੱਕ ਬੰਦਾ ਜਾ ਕੇ ਗਿਣਤੀ ਗਿਣਦਾ ਸੀ, 1 2 3 4 5 6 7 8 9 10, मैं आ रहा हूँ, मैं आ रही हूँ। ਤੇ ਬਾਕੀ ਸਾਰੇ ਛੁਪ ਜਾਂਦੇ ਹੁੰਦੇ ਸਨ। ਉਹ ਐਸਾ ਹੱਥ ਰੱਖ ਕੇ ਨਾ ਦੀਵਾਰ ਤੇ ਗਿਣਤੀ ਗਿਣਦਾ, ਉਹ ਸਾਰਿਆਂ ਨੇ ਛੁਪ ਜਾਣਾ। ਉਹਨੇ ਤਾਂ ਲੱਭ ਪਾਗਲ ਹੋ ਜਾਣਾ। ਕੋਈ ਮੰਜੀ ਥੱਲੇ ਵੜਿਆ ਹੁੰਦਾ ਸੀ, ਕੋਈ ਦਰਵਾਜ਼ੇ ਦੇ ਪਿੱਛੇ ਲੁਕਿਆ ਹੁੰਦਾ ਸੀ, ਕੋਈ ਕਿਤੇ ਜਿਹਨੂੰ ਜਿੱਥੇ ਜਗ੍ਹਾ ਮਿਲਦੀ ਸੀ ਨਾ, ਬਸ ਉਹਦੀ 10 ਤੱਕ ਗਿਣਤੀ ਗਿਣ ਤੋਂ ਪਹਿਲਾਂ ਛੁਪਣਾ ਹੁੰਦਾ ਸੀ। ਬਈ ਚੁੱਪ ਜਾਓ ਛੇਤੀ। ਤੇ
ਉਹ ਫਿਰ ਆ ਕੇ ਲੱਭ ਲੈਂਦਾ ਸੀ, ਜਿਹਨੂੰ ਲੱਭ ਲੈਂਦਾ ਸੀ ਅਗਲੀ ਵਾਰੀ ਉਹਦੀ ਆ ਜਾਂਦੀ ਸੀ। ਕੈਸੇ ਅੱਛੇ ਖੇਲ ਸਨ ਕਿ 10 ਤੱਕ ਗਿਣਤੀ ਤੋਂ ਪਹਿਲੋਂ ਪਹਿਲੋਂ ਤੁਸੀਂ ਛੁਪੜਾ ਹੁੰਦਾ ਸੀ, ਬਸ ਉਹ ਫਿਰ ਬਾਈ ਜੇ ਕਿਸੇ ਨੂੰ ਪਹਿਲੇ ਦੌੜਨਾ, ਦੂਜੇ ਨੂੰ ਧੱਕਾ ਮਾਰਨਾ ਕਿ ਮੇਰੀ ਛੁਪੜ ਦੀ ਜਗ੍ਹਾ ਤੋਂ ਕੋਈ ਹੋਰ ਜਾ ਕੇ ਲੱਭ। ਔਰ 10 ਤੱਕ ਗਿਣਤੀ ਵਿੱਚ ਉਹ ਜਗ੍ਹਾ ਲੱਭਣੀ ਬੜੀ ਮੁਸ਼ਕਿਲ ਹੁੰਦੀ ਸੀ। ਤੇ ਕਿੰਨੇ ਪਿਆਰੇ ਦਿਨ ਸਨ। ਉਹ ਦਿਨ ਮੁੜ ਕੇ ਤੇ ਆਣੇ ਨਹੀਂ ਨੇ, ਪਰ ਉਹਨਾਂ ਦਿਨਾਂ ਦੀਆਂ ਯਾਦਾਂ, ਉਹਨਾਂ ਦਿਨਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ, ਸਾਡੇ ਦਿਲਾਂ 'ਚ ਮਹਿਫੂਜ਼ ਨੇ। ਹੁਣ ਮੈਂ ਜ਼ਰਾ ਇਹ ਵੀ ਦੇਖ ਲਵਾਂ ਕਿ ਕਿੱਥੇ ਓਏ ਮੇਰੇ ਅੱਲਾਹੁ ਅਕਬਰ, ਬਹੁਤ ਟਾਈਮ ਹੋ ਗਿਆ ਵੇ ਵੀ ਅੱਜ ਤੇ ਹੁਣ ਮੈਂ ਚੱਲਾਂ, ਤੁਹਾਡੇ ਕੋਲ ਇਜਾਜ਼ਤ ਚਾਹਾਂ। ਤੇ ਮੈਨੂੰ ਤਾਂ ਡਰ ਲੱਗਦਾ ਮੇਰੇ ਟੀਚਰਾਂ ਕੋਲੋਂ। ਤੇ ਇਹ ਦੇਖ ਲਓ ਵੀ ਅਸੀਂ ਹੁਣ ਖਾਣ ਲੱਗੇ ਆ ਤੇ ਮੇਵੇ ਕਾ ਕੋਫਤਾ। ਫਿਰ ਮਿਲਨੇ ਆ। ਸਾਡੇ ਕਿੱਸੇ ਖਤਮ ਨਹੀਂ ਹੋਣੇ ਨੇ, ਪਰ ਤੁਹਾਡੇ ਕੋਲੋਂ ਇਲਤਮਾਸ ਹੈ ਕਿ ਤੁਸੀਂ ਬਸ ਕਮੈਂਟ ਕਰ ਦਿਆ ਕਰੋ, ਤੇ ਉਹਦੇ ਨਾਲ ਫਿਰ ਐਵੇਂ ਮੈਨੂੰ ਥੋੜ੍ਹਾ ਜਿਹਾ ਹੌਸਲਾ ਮਿਲ ਜਾਂਦਾ ਔਰ ਮੈਂ ਅਗਲੀ ਗੱਲ ਕਰਨ ਦੇ ਕਾਬਿਲ ਹੋ ਜਾਂਦੀ ਹਾਂ। ਫਿਰ ਇਨਸ਼ਾਅੱਲਾ ਮਿਲਨੇ ਆ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।